ਜੀ। ਜੀ ਲੱਗ ਰਿਹਾ ਜਿੱਦਾਂ ਮਿੰਟੂ ਜੀ ਦੇ ਨਾਲ ਜੀ ਮਿੰਟੂ ਜੀ ਆਵਾਜ਼ ਤੁਹਾਡੀ ਵਿੱਚ ਹੀ ਕੱਟ ਗਈ ਸੀਗੀ। हाँ जी हाँ जी ਹਾਂਜੀ मेरी आवाज आ रही है जी। ਜੀ ਆ ਰਹੀ ਹੈ ਜੀ। हाँ जी मैं कह रहा ਸੀਗਾ कि देखो बहस मुबैसा ते ਇਹੋ ਜਿਹੇ ਬਿਆਨਾਂ ਤੇ ਚੱਲਦਾ ਚੱਲਣਾ ਵੀ ਚਾਹੀਦਾ ਹੈ, ਚਰਚਾ ਹੋਣੀ ਚਾਹੀਦੀ ਆ। ਪਰ ਦੇਖੋ ਠੀਕ ਹੈ, ਕੁਝ ਵਿਚਾਰਾਂ ਦੇ ਨਾਲ ਅਸਹਿਮਤੀ ਰਹਿੰਦੀ ਹੈ, ਕੁਝ ਵਿਚਾਰਾਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਸਹਿਮਤੀ ਬਣਾਉਣੀ ਪੈਂਦੀ ਹੈ। ਤਾਂ ਜ਼ਮੀਨ ਦਾ ਜਿਹੜਾ ਅਸਲ ਦੇ ਵਿੱਚ ਕੀ ਹੈ ਕਿ ਜ਼ਮੀਨ ਦੋ ਤਰ੍ਹਾਂ ਦੇ ਮੰਤਵ ਲਈ ਹੁੰਦੀ ਹੈ, ਪੰਜਾਬ ਦੇ ਵਿੱਚ ਖੇਤੀ ਲਈ ਵੀ, ਤੇ ਫਿਰ ਤੁਹਾਨੂੰ ਪਤਾ ਹੈ ਜੋ ਆਪਾਂ ਵੇਖਦੇ ਹਾਂ ਜੋ ਅਰਬਨਾਈਜੇਸ਼ਨ ਹੁੰਦਾ ਹੈ, ਸ਼ਹਿਰੀਕਰਨ ਹੁੰਦਾ, ਉਹਦੇ ਵਾਸਤੇ ਵੀ ਜ਼ਮੀਨ ਚਾਹੀਦੀ ਆ। ਇਹ ਸ਼ਹਿਰੀਕਰਨ ਦੀ ਜਿਹੜੀ ਇਸ ਵੇਲੇ ਰਫ਼ਤਾਰ ਆ ਉਹ ਵੈਸੇ ਖਤਰਨਾਕ ਆ। ਭਾਵੇਂ ਕੋਈ ਉੱਥੇ ਆ ਕੇ ਬਾਹਰ ਖਰੀਦ ਰਿਹਾ, ਭਾਵੇਂ ਕੋਈ ਉੱਥੇ ਆ ਕੇ ਅੰਦਰ ਦਾ ਖਰੀਦ ਰਿਹਾ, ਇਹ ਰਫ਼ਤਾਰ ਬੜੀ ਖਤਰਨਾਕ ਆ। ਕਿਉਂਕਿ ਸਾਡਾ ਰਕਬਾ ਜਿਹੜਾ ਉਹ ਹੈਗਾ ਬਹੁਤ ਘੱਟ ਖੇਤੀਯੋਗ, ਤੇ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ, ਕਿਉਂਕਿ ਸਾਡਾ GSDP ਦੇ ਵਿੱਚ 25% ਹਿੱਸਾ ਕੱਲੀ ਖੇਤੀ ਦਾ ਹੈ। ਇਹ ਚੀਜ਼ ਸੋਚਣ ਦੀ ਇੱਕ ਤਰ੍ਹਾਂ ਨਾਲ ਕਿਤੋਂ ਨਾ ਕਿਤੋਂ ਕਹਿ ਲਈਏ ਕਿ ਭੁੱਖ ਬਣਦੀ ਆ। ਬਾਕੀ ਜਿਹੜੀ ਗੱਲ ਆ ਕਿ ਬਈ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਕੁਝ ਖਾਸ ਜਿਵੇਂ ਸਟੇਟਸ ਦੇ ਰੱਖੇ ਨੇ ਤੁਸੀਂ, ਤਾਂ ਉਦਾਂ ਹੀ ਜਿਹੜੀ ਇਸ ਤਰ੍ਹਾਂ ਦੀ, ਕਿਉਂਕਿ ਪੰਜਾਬ ਜਿਹੜਾ ਹੈ ਇੱਕ ਸਭਿਅਤਾ ਹੈ, ਤੇ ਪੰਜਾਬ ਨੂੰ ਵੀ ਇੱਕ ਸਟੇਟਸ ਦਿੱਤਾ ਜਾ ਸਕਦਾ ਹੈ। ਇੱਥੋਂ ਦੀ ਜਿਹੜੀ ਸਭਿਅਤਾ ਉਹ ਬਰਕਰਾਰ ਰਹੇ। ਠੀਕ ਹੈ, ਨੌਕਰੀਆਂ ਦੇ ਮੌਕੇ ਜਾਂ ਫੈਕਟਰੀਆਂ ਦੇ ਵਿੱਚ ਮੌਕੇ ਉਹ ਇੱਕ ਵੱਖਰਾ ਪਾਰਟ ਆ, ਉਹ ਇੱਕ ਵੱਖਰਾ ਪਾਰਟ ਆ। ਪਰ ਘੱਟੋ ਘੱਟ ਜੋ ਮਤਲਬ ਕਿ ਪੁਰਾਣੀ ਸਭਿਅਤਾ ਹੈ, ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਤੇ ਇਹਨੂੰ ਬਹੁਤ ਜ਼ਰੂਰੀ ਹੈ ਸੰਭਾਲਣਾ, ਇਹਦੀ ਭਾਸ਼ਾ, ਇਹਦਾ ਸੱਭਿਆਚਾਰ, ਇਹਦਾ ਪਹਿਰਾਵਾ। ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਾਸਤੇ ਜੇ ਸਟੇਟਸ ਮਿਲਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ। ਅੱਜ ਵੈਸੇ ਭਗਵੰਤ ਮਾਨ ਹੋਰਾਂ ਨੇ ਵੀ ਸਟੇਟਸ ਦੀ ਮੰਗ ਕੀਤੀ ਹੈ, ਪਰ ਗੱਲ ਇਹ ਆ ਕਿ ਉਹ ਮਿਲਦਾ ਹੈ ਕਿ ਨਹੀਂ ਮਿਲਦਾ, ਇੱਕ ਵੱਖਰਾ ਵਿਸ਼ਾ ਹੈ। ਦੂਜੀ ਚੀਜ਼ ਜਿਹੜੀ ਹੈ ਜੋ ਆਪਾਂ ਇਸ ਮਾਮਲੇ 'ਚ ਦੇਖ ਸਕਦੇ ਹਾਂ, ਉਹ ਇਹ ਹੈ ਕਿ ਜੇ ਅਮਰਤਪਾਲ ਸਿੰਘ ਇਸ ਮਾਮਲੇ 'ਚ ਕਾਨੂੰਨ ਬਣਾਉਣ ਦੀ ਮੰਗ ਕਰ ਸਕਦੇ ਆ, ਤੇ ਫਿਰ ਜਿਹੜਾ ਸਾਈਆਂ ਦੇ ਨਾਲ ਵੀ ਉਹਨਾਂ ਨੂੰ ਵਾਢਾ ਲੈਣ ਦੀ ਥਾਂ ਤੇ ਇਹੋ ਹੀ ਕਹਿਣਾ ਚਾਹੀਦਾ ਹੈ ਕਿ ਪਖੰਡਵਾਦ ਰਚਾ ਕੇ ਜਿਹੜੇ ਲੋਕ ਕਨਵਰਜ਼ਨ ਕਰਾਉਂਦੇ, ਇਹਨਾਂ ਦੇ ਖਿਲਾਫ ਵੀ ਕਾਨੂੰਨ ਲਿਓ, ਫਿਰ ਸਿਰ ਲਾਉਣ ਦੀ ਤੇ ਸਿਰ ਦੇਣ ਦੀ ਮੈਨੂੰ ਲੱਗਦਾ ਲੋੜ ਹੀ ਨਹੀਂ ਪਵੇਗੀ। ਜੀ ਜੀ। ਕਿਸਾਨਾਂ ਦੇ ਰੋਹ ਅੱਗੇ ਝੁਕੀ ਪੰਜਾਬ ਸਰਕਾਰ, ਕਿਸਾਨਾਂ ਦੀਆਂ ਮੰਗਾਂ ਮੰਨੀਆਂ। ਹਾਂਜੀ ਦੇਖੋ, ਕਿਸਾਨਾਂ ਦੇ ਰੋਹ ਅੱਗੇ ਝੁਕਣ ਵਾਲਾ ਤਾਂ ਵੈਸੇ ਜਿਹੜੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੈਡਲਾਈਨ ਜਿਹੜੀਆਂ ਬਣ ਜਾਂਦੀਆਂ ਨੇ ਮੀਡੀਆ ਦੇ ਵਿੱਚ, ਸਹਿਮਤੀ ਕਹਿ ਸਕਦੇ ਆ ਕਿ ਬਣ ਗਈ ਆ। ਪਰ ਉਗਰਾਹਾਂ ਸਾਹਿਬ ਨੂੰ ਹੁਣ ਦੇਖ ਲੈਣਾ ਚਾਹੀਦਾ। ਕੱਲ ਤੱਕ ਤੇ ਉਹ ਕਹਿੰਦੇ ਸਨ ਕਿ ਕੁਝ ਸੈਂਟਰ ਦੀਆਂ ਮੰਗਾਂ ਜੀ, ਪੰਜਾਬ ਕਿਵੇਂ ਲਾਗੂ ਕਰ ਸਕਦਾ ਹੈ ਵਗੈਰਾ ਵਗੈਰਾ। ਤਾਂ ਜਿਹੜੇ ਉਹ ਸੀਗੇ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ, ਉਹ ਵੀ ਕਹਿ ਰਹੇ ਸੀਗੇ ਕੁਝ ਕੇਂਦਰ ਦੀਆਂ ਮੰਗਾਂ। ਤੇ ਕੀ ਗੱਲ ਆ ਕਿ ਅੱਜ ਹੁਣ ਮੋਦੀ ਹੋਰਾਂ ਨੇ ਵੀ ਕਹਿ ਦਿੱਤਾ ਕਿ ਸਹਿਮਤੀ ਬਣਾ ਲਓ, ਟੁੱਟ ਜਾਓ, ਕਿਉਂਕਿ ਕੱਲ ਦੀ ਤਾਂ ਸਟੇਟਮੈਂਟ ਹੈ ਹਾਲੇ ਚੀਫ ਮਿਨਿਸਟਰ ਦੀ ਕਿ ਕੁਝ ਮੰਗਾਂ ਇਹਨਾਂ ਦੀਆਂ ਬਾਈ ਕੇਂਦਰੀ ਮੰਗਾਂ ਨੇ, ਉਹ ਕੇਂਦਰ ਹੀ ਕਰ ਸਕਦਾ ਉਹਨਾਂ ਦਾ ਹੱਲ। ਤੇ ਇਧਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ ਇਹਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ, ਪਰ ਉਗਰਾਹਾਂ ਸਾਹਿਬ ਕਹਿ ਰਹੇ ਸਨ ਕਿ ਭਾਈ ਸਾਨੂੰ ਜਦ ਤੱਕ ਲਿਖਤੀ ਨਹੀਂ ਦਿੰਦੇ ਅਸੀਂ ਉਦਾਂ ਹੀ ਉੱਠਣਾ। ਚਲੋ ਲਿਖਤੀ ਤਾਂ ਅੱਜ ਫਿਰ ਇਹਨਾਂ ਨੇ ਜੁਆਇੰਟਲੀ ਦੇ ਦਿੱਤਾ, ਮਤਲਬ ਕਿ ਸਟੇਟਮੈਂਟ ਦੇ ਦਿੱਤਾ ਕਿ ਕੱਲ ਨੂੰ ਅਸੀਂ ਇੱਥੋਂ ਖਾਲੀ ਕਰ ਦਿਆਂਗੇ ਧਰਨੇ ਵਾਲੀ ਜਗ੍ਹਾ। ਪਰ ਇਹ ਹੁਣ ਵੇਖ ਲੈਣਾ ਚਾਹੀਦਾ, ਮੁੜ ਕੇ ਫਿਰ ਪੁਆੜਾ ਪਾਵੋ 4 ਦਿਨਾਂ ਨੂੰ, ਫਿਰ ਕੋਈ ਨਾ ਕੋਈ ਰੋਡ ਜਾਮ ਕਰ ਲੋਗੇ। ਔਰ ਵੈਸੇ ਵੀ ਪੰਜਾਬ ਦੇ ਵਿੱਚ ਇਹ ਹਾਲਤ ਹੋਈ ਪਈ ਆ ਰਾਜਕਰਨਵੀਰ ਸਿੰਘ ਜੀ, 135 ਦਿਨ ਚੱਕਾ ਜਾਮ ਰਹਿੰਦਾ ਹੋਵੇ, ਮਤਲਬ, ਤੇ ਜਿਹਦੇ ਚ ਲੱਖਾਂ ਘੰਟੇ ਜਿਹੜੇ ਲੋਕਾਂ ਦੇ ਬਰਬਾਦ ਹੁੰਦੇ ਆ। ਤਾਂ ਕਿਸਾਨ ਯੂਨੀਅਨ ਨੂੰ ਵੇਖ ਲੈਣਾ ਚਾਹੀਦਾ ਕਿ ਜਦੋਂ ਤੁਸੀਂ ਟੇਬਲ ਤੇ ਜਾਂਦੇ ਹੋ, ਫਿਰ 10 ਦਿਨਾਂ ਬਾਅਦ ਕਹਿੰਦੇ ਹੋ ਕਿ ਨਹੀਂ ਜੀ ਸਰਕਾਰ ਮੁੱਕਰ ਗਈ, ਤਾਂ ਉਦੋਂ ਹੀ ਭਾਈ ਪੂਰਾ ਭਾਂਡਾ ਟਣਕਾ ਕੇ ਦੇਖ ਲਿਆ ਕਰੋ। ਐਵੇਂ ਚੌਥੇ ਦਿਨ ਜਨਤਾ ਨੂੰ ਫਿਰ ਵਕਤ ਪਾਉਣ ਵਾਲੀ ਗੱਲ ਹੋ ਜਾਂਦੀ ਹੈ। ਜੀ ਜੀ। ਇੰਪਰੂਵਮੈਂਟ ਟਰਸਟ ਦੇ ਘੁਟਾਲੇ ਨੂੰ ਲੈ ਕੇ ਈਓ ਜ਼ਰੀਏ ਹੋਇਆ ਸੀ ਘਪਲਾ ਜੀ। ਦੇਖੋ, ਇਹ ਉਹੀ ਇੰਪਰੂਵਮੈਂਟ ਟਰਸਟ ਘੁਟਾਲਾ ਹੈ ਰਾਜਕਰਨਵੀਰ ਸਿੰਘ ਜੀ, ਜਿਹਦੇ ਵਿੱਚ ਆਸ਼ੂ ਦਾ ਬਹੁਤ ਖਾਸ ਬੰਦਾ ਜਿਹੜਾ ਸੀਗਾ ਚੇਅਰਮੈਨ ਸਾਬਕਾ ਬਾਲਾ ਸੁਬਰਾਮਨੀਅਮ, ਉਹ ਫਸ ਗਿਆ ਸੀਗਾ। ਤਾਂ ਉਹਨੂੰ ਹੁਣ ਬਾਅਦ ਦੇ ਵਿੱਚ ਸ਼ਾਇਦ ਅਦਾਲਤ ਤੋਂ ਕੋਈ ਮਾੜੀ ਮੋਟੀ ਮਿਲੀ ਹੈ, ਰਾਹਤ ਮਿਲੀ ਹੈ, ਨਹੀਂ ਤਾਂ ਬਹੁਤ ਕਸੂਤਾ ਫਸ ਗਿਆ ਸੀਗਾ। ਤਾਂ ਇਹਦਾ ਚਲਾਨ ਪੇਸ਼ ਕਰ ਦਿੱਤਾ ਗਿਆ ਕੋਰਟ ਦੇ ਵਿੱਚ, ਤੇ ਇਹਦੇ ਵਿੱਚ ਜਿਹੜਾ ਘੁਟਾਲੇ ਦਾ ਸੂਤਰਧਾਰ ਦੱਸਿਆ ਗਿਆ ਉਹ ਈਓ ਕੁਲਜੀਤ ਕੌਰ ਨੂੰ ਦੱਸਿਆ ਗਿਆ।
ਈਓ ਕੁਲਜੀਤ ਕੌਰ ਨੂੰ ਹੀ ਸਭ ਤੋਂ ਪਹਿਲਾਂ ਫੜਿਆ ਗਿਆ ਸੀ, ਉੱਥੋਂ ਹੀ ਗੱਲ ਤੋਰੀ ਗਈ ਸੀ। 4 ਹੋਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਤੇ ਦੱਸਿਆ ਗਿਆ ਕਿ ਜਿਹੜਾ ਮੁੱਖ ਦੋਸ਼ੀ ਜਾਨੀ ਇੰਪਰੂਵਮੈਂਟ ਟਰਸਟ ਦਾ ਫਿਰ ਹੋ ਗਿਆ ਜਿਹੜਾ ਸਾਬਕਾ ਚੇਅਰਮੈਨ, ਕਿ ਉਹਦਾ ਨਾਮ ਵੀ ਈਓ ਨੇ ਹੀ ਲਿਆ ਹੈ। ਇਸ ਤੋਂ ਇਲਾਵਾ ਜੇ ਆਪਾਂ ਹੋਰ ਦੇਖੀਏ, ਪੀਏ ਸੰਦੀਪ ਸ਼ਰਮਾ, ਬਾਲਾ ਸੁਬਰਾਮਨੀਅਮ ਦਾ, ਇਸ ਤੋਂ ਇਲਾਵਾ ਪ੍ਰਵੀਨ ਕੁਮਾਰ ਕੋਈ ਕਲਰਕ ਹੈ, ਸੇਲ ਕਲਰਕ, ਕਮਲਦੀਪ ਸਿੰਘ, ਇਹ ਸਾਰੇ ਵੀ ਨਾਮਜ਼ਦ ਆ। ਤਾਂ ਇਹਦੇ ਵਿੱਚ ਇਹਨਾਂ ਨੇ ਖਾਸਾ ਰਿਕਾਰਡ ਲਾਇਆ। ਪਲਾਂਟ ਵੰਡ ਦੇ ਦਸਤਾਵੇਜ਼ ਜਾਂ ਇੰਪਰੂਵਮੈਂਟ ਟਰਸਟ ਦਾ ਰਿਕਾਰਡ ਹੈ, ਜਾਂਚ ਦੀ ਜੋ ਸਾਰੀ ਚੱਲ ਰਹੀ ਸੀ ਕਿ ਉਹਦੇ ਵਿੱਚ ਕਾਲ ਡਿਟੇਲ, ਗਵਾਹਾਂ ਦੀ ਲਿਸਟ ਵਗੈਰਾ ਸਾਰਾ ਕੁਝ ਨੱਥੀ ਹੈ। ਇਹ ਤੋਂ ਇਲਾਵਾ ਐਕਸੀਅਨ, ਬੂਟਾ ਰਾਮ, ਜਗਦੇਵ, ਜੇਈ, ਇੰਦਰਜੀਤ ਤੇ ਕੁਝ ਮਨਦੀਪ ਸਿੰਘ ਦੀ ਵੀ ਭੂਮਿਕਾ ਕਹਿੰਦੇ ਕਿ ਸਾਹਮਣੇ ਆਈ ਹੈ। ਇਹ ਮਸਲਾ ਕੀ ਸੀ, ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਵਾਂ, ਇਹ ਤਾਂ ਸਾਫ਼ ਹੋ ਗਿਆ ਨਾ ਸਾਰਾ ਕੁਝ। ਤੇ ਦੇਖੋ ਇੱਕ ਪਾਲਿਸੀ ਹੁੰਦੀ ਆ ਕਿ ਜਿਵੇਂ ਮੰਨ ਲਓ ਅਕਵਾਇਰ ਹੋ ਗਈ ਜ਼ਮੀਨ ਸਮੂਨ, ਜਿਵੇਂ ਆਪਾਂ ਗੱਲਾਂ ਕਰ ਰਹੇ ਆ, ਤੇ ਇਹਦੇ ਵਿੱਚ ਕੀ ਆ ਕਿ ਪੁਨਰ ਵਸੇਬੇ ਵਾਸਤੇ ਕੁਝ ਕੋਟਾ ਹੁੰਦਾ ਪਲਾਂਟਾਂ ਦਾ, ਇਹ ਪਲਾਟਾਂ ਦਾ ਸੌਰੀ। ਤਾਂ ਇਹ ਕੀ ਕਰਦੇ ਸੀਗੇ ਕਿ ਲੈ ਦੇ ਕੇ ਪਲਾਟ ਜਿਹੜੇ ਆ ਉਹ ਜਿਹੜੇ ਬੰਦੇ ਲਾਭਪਾਤਰੀ ਨਹੀਂ ਸੀ ਹੁੰਦੇ, ਅਯੋਗ ਬੰਦੇ ਹੁੰਦੇ ਸੀ, ਉਹਨਾਂ ਨੂੰ ਗਾਂ ਦੇ ਦਿੰਦੇ ਸੀਗੇ ਮੋਟੀਆਂ ਕੀਮਤਾਂ ਵਸੂਲ ਕਰਕੇ। ਤਾਂ ਇੱਕ ਇਹਦੇ ਤੇ ਮਿਸਾਲ ਵੀ ਤੁਹਾਨੂੰ ਮੈਂ ਦੇ ਸਕਦਾ ਜਿਹੜੀ ਇਹਨਾਂ ਨੇ ਰਿਕਾਰਡ ਤੇ ਪਾਈ ਆ ਕਿ ਵਿਜੀਲੈਂਸ ਨੇ ਈਓ ਦੇ ਬਿਆਨ ਤੇ ਕੇਸ ਦਰਜ ਕੀਤਾ ਸੀ ਤੇ ਇਹਦੇ ਅਨੁਸਾਰ ਰਿਸ਼ੀ ਨਗਰ ਦੇ ਪਲਾਟ ਨੰਬਰ 106/D ਦੇ ਕਹਿੰਦੇ ਕਿ ਵੰਡ ਵੇਲੇ 55 ਲੱਖ ਰੁਪਏ ਦੀ ਰਿਸ਼ਵਤ ਚੰਡੀਗੜ੍ਹ ਰੋਡ ਸਥਿਤ ਇੱਕ ਪ੍ਰਾਪਰਟੀ ਡੀਲਰ ਵੱਲੋਂ ਦਿੱਤੀ ਗਈ ਸੀ। ਤਾਂ ਇਸ ਤਰ੍ਹਾਂ ਮਤਲਬ ਕਿ ਰਿਸ਼ਵਤ ਦੇ ਕੇ ਉਹ ਕੋਟੇ ਦੇ ਪਲਾਟ ਜਿਹੜੇ ਸੀਗੇ ਉਹ ਹਾਸਲ ਕਰ ਲਏ ਗਏ। ਜੀ ਜੀ ਜੀ। ਦੇਖੋ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਮੀਡੀਆ ਉੱਪਰ ਭੜਕ ਗਈ। ਹੁਣ ਕੀ ਕਾਰਨ ਹੋਇਆ ਜੀ ਇਹਦਾ? ਇਹ ਭੜਕੇ ਤਾਂ ਰਹਿੰਦੀ ਆ। ਬੀਬੀ ਕਹਿੰਦੀ ਨੰਬਰ 1 ਇਹ ਮਾਮਲਾ ਹਰਿਆਣੇ ਦਾ ਹੈ, ਨੰਬਰ 2 ਕਿ ਮੈਂ ਚੀਫ ਮਿਨਿਸਟਰ ਨਹੀਂ ਹੈਗੀ, ਮੈਨੂੰ ਚੀਫ ਮਿਨਿਸਟਰ ਬਣ ਲੈਣ ਦਿਓ, ਐਬਸੋਲੂਟ ਪਾਵਰ ਆ ਲੈਣ ਦਿਓ, ਫਿਰ ਮੈਂ ਜਵਾਬ ਦੇਵਾਂਗੀ। ਦੇਖੋ ਪੱਤਰਕਾਰਾਂ ਨੇ ਸਵਾਲ ਕੀਤਾ ਸੀਗਾ ਬੀਬੀ ਜੀ ਨੂੰ ਕਿ ਜਿਹੜਾ ਰਾਮ ਰਹੀਮ ਆਇਆ ਪਿਆ ਪੈਰੋਲ ਤੇ, ਕੀ ਕਹਿਣਾ ਚਾਹੋਗੇ? ਤਾਂ ਉਹ ਫਿਰ ਤੁਹਾਨੂੰ ਪਤਾ ਉਹਨਾਂ ਤੇ ਪੱਤਰਕਾਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੀ ਸਮਾਈਲ ਦੱਸਦੀ ਹੈ ਕਿ ਤੁਸੀਂ ਮਹਿਲਾ ਨੂੰ ਟਾਰਗੇਟ ਕਰ ਰਹੇ ਹੋ। ਵੈਸੇ ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਇਹ ਕਹਿਣੀ ਚਾਹੀਦੀ ਹੈ, ਇਹ ਬੜੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਆ। ਪੱਤਰਕਾਰਾਂ ਦਾ ਕੰਮ ਹੈ ਸਵਾਲ ਕਰਨਾ। ਤੁਸੀਂ ਕਹਿ ਸਕਦੇ ਹੋ ਕਿ ਵੀਰੇ ਸਾਡੇ ਅਧਿਕਾਰ ਖੇਤਰ ਦਾ ਮਸਲਾ ਨਹੀਂ ਹੈ, ਅਸੀਂ ਔਰਤਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੇ ਹਾਂ, ਜੇ ਤੁਹਾਨੂੰ ਨਹੀਂ ਪਤਾ ਤੇ ਨੋਟ ਕਰ ਲਓ। ਆਪੇ ਨਾਲੇ ਬੰਦੇ ਨੂੰ ਬੜੀ ਜੀ ਥੋੜੀ ਜੀ ਅਕਲ ਟਿਕਾਣੇ ਆ ਜਾਂਦੀ ਹੈ। ਤਾਂ ਆਹ ਗੱਲ ਕਹਿਣੀ ਕਿ ਤੁਸੀਂ ਔਰਤਾਂ ਨੂੰ ਟਾਰਗੇਟ ਕਰਦੇ ਹੋ, ਹਰੇਕ ਗੱਲ ਤੇ ਨਾਰੀਵਾਦ ਵਾਲਾ ਮੁੱਦਾ ਜਿਹੜਾ ਠੀਕ ਨਹੀਂ ਹੁੰਦਾ, ਠੀਕ ਨਹੀਂ ਹੁੰਦਾ। ਉਹਦੇ ਚ ਪੱਤਰਕਾਰ ਨੇ ਕੁਝ ਵੀ ਗਲਤ ਨਹੀਂ ਕਿਹਾ। ਕਿਉਂ? ਕਿਉਂਕਿ ਦੇਖੋ ਫਿਰ ਜੇ ਇਹ ਗੱਲ ਆ ਤੇ ਘੱਟੋ ਘੱਟ ਫਿਰ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਵਾਤੀ ਮਾਲੀਵਾਲ ਜਿਹੜੀ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਆ, ਫਿਰ ਉਹਨਾਂ ਨੇ ਵੀ ਗਲਤ ਕਿਹਾ ਕਿਉਂਕਿ ਉਹ ਵੀ ਤਾਂ ਚੇਅਰਪਰਸਨ ਨੇ ਨਾ ਮਹਿਲਾ ਕਮਿਸ਼ਨ ਦੇ। ਤੇ ਉਹਨਾਂ ਨੇ ਤਾਂ ਕਿਹਾ ਕਿ ਇਸ ਕਾਤਲ ਨੂੰ, ਇਸ ਬਲਾਤਕਾਰੀ ਨੂੰ ਪੈਰੋਲ ਕਿਉਂ ਦੇ ਰਹੇ ਹੋ ਵਾਰ-ਵਾਰ, ਇਹਨੂੰ ਚੁੱਕ ਕੇ ਅੰਦਰ ਸੁੱਟੋ। ਤੇ ਇਹ ਕੀ ਸਿਸਟਮ ਹੈ ਤੁਹਾਡਾ ਕਿ ਇੱਕ ਚੇਅਰਪਰਸਨ ਇਹ ਬੋਲ ਰਹੀ ਹੈ ਤੇ ਤੁਸੀਂ ਕਹਿ ਰਹੇ ਹੋ ਚਲੋ ਠੀਕ ਹੈ ਤੁਸੀਂ ਕਮੈਂਟ ਨਹੀਂ ਦੇਣਾ, ਕੋਈ ਗੱਲ ਨਹੀਂ ਹੈ, ਤੁਹਾਡੀ ਕੈਪੈਸਿਟੀ ਚ ਨਹੀਂ ਹੈ ਤੇ ਤਾਂ ਪਰ ਉਹ ਕਿਵੇਂ ਬੋਲ ਰਹੀ ਹੈ ਬੀਬੀ? ਤਾਂ ਤੁਸੀਂ ਵੀ ਉਸੇ ਪਾਰਟੀ ਦੀ ਸਰਕਾਰ ਦੇ ਹੀ ਕਾਰਜਕਾਲ ਦੇ ਦੌਰਾਨ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬਣੇ ਹੋਏ ਹੋ। ਜੇ ਜਵਾਬ ਨਹੀਂ ਦੇਣਾ ਤਾਂ ਕੋਈ ਗੱਲ ਨਹੀਂ, ਪਰ ਆਹ ਗੱਲਾਂ ਕਹਿਣ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਤੌਰ ਤਰੀਕਾ ਜਿਹੜਾ ਸਹੀ ਆ। ਖੈਰ ਬੀਬੀ ਜੀ ਤੁਹਾਨੂੰ ਪਤਾ ਹੀ ਆ ਅੱਜ ਕੱਲ ਉਹ ਫਿਰ ਲਾ ਕੇ ਰੱਖ ਦਿੰਦੇ ਨੇ, ਤਾਂ ਅੱਜ ਪੱਤਰਕਾਰ ਤੇ ਵੀ ਉਹਨਾਂ ਨੇ ਤੌਰ ਜਿਹੜੇ ਥੋੜੇ ਘੁਮਾ ਦਿੱਤੇ ਕਿ ਤੁਸੀਂ ਮਹਿਲਾ ਨੂੰ ਟਾਰਗੇਟ ਕਰਦੇ ਜੇ। ਮੈਂ ਪੂਰੀ ਤਿਆਰੀ ਕਰਕੇ ਆਈ ਹੈ। ਜੀ ਜੀ। ਲੜਕੀਆਂ ਦੀ ਨਿਲਾਮੀ ਦੀ ਜਾਂਚ ਲਈ ਟੀਮ ਦਾ ਕੀਤਾ ਗਿਆ ਜੀ ਗਠਨ। ਇਹ ਨਾ ਇੱਕ ਏਰੀਆ ਹੈਗਾ ਰਾਜਸਥਾਨ ਦੇ ਵਿੱਚ ਭੀਲਵਾੜਾ, ਭੀਲਵਾੜੇ ਤੋਂ ਇੱਕ ਰਿਪੋਰਟਰ ਨੇ ਬਹੁਤ ਜ਼ਬਰਦਸਤ ਰਿਪੋਰਟ ਕੀਤੀ ਸੀ ਕਿ ਦੇਖੋ ਗੱਲ ਇਹ ਹੁੰਦੀ ਹੈ, ਇਹ ਹੁੰਦੀ ਹੈ ਅਸਲ ਰਿਪੋਰਟਿੰਗ। ਆਪਾਂ ਇੱਥੇ ਬੈਠੇ ਖਬਰਾਂ ਪੜ੍ਹ ਦਿੰਨੇ, ਕਰ ਦਿੰਨੇ ਆ, ਰੇਡੀਓ ਤੇ ਆ ਜਾਂਦੀਆਂ ਸਾਰਾ ਕੁਝ। ਜਿਹੜੇ ਹੁੰਦੇ ਗਰਾਊਂਡ ਦੇ ਪੱਤਰਕਾਰ ਹੁੰਦੇ, ਜਦੋਜਹਿਦ ਹੁੰਦੀ ਹੈ ਉਹਨਾਂ ਦੀ। ਅਸਲ 'ਚ ਕਿੰਨਾ ਰਿਸਕੀ ਕੰਮ ਸੀ। ਇਹਨਾਂ ਨੇ ਇੱਕ ਪਰਦਾਫਾਸ਼ ਕੀਤਾ ਇੰਡੀਆ ਦੇ ਵਿੱਚ ਕਿ ਜਿਹੜੀਆਂ ਜਿਵੇਂ ਆਪਾਂ ਖਾਪ ਪੰਚਾਇਤਾਂ ਕਹਿ ਦਿੰਦੇ ਆ, ਇਸ ਤਰ੍ਹਾਂ ਇਸ ਏਰੀਏ 'ਚ ਜਾਤੀ ਪੰਚਾਇਤਾਂ ਦੀ ਵਿਵਸਥਾ ਹੈ, ਮਤਲਬ ਕਿ ਜ਼ਾਤ ਆਧਾਰਿਤ ਪੰਚਾਇਤਾਂ ਦੀ। ਉਹਦੇ 'ਚ ਕੀ ਕਰਦੇ ਨੇ, ਉਹ ਜਿਹੜੇ ਮੋਹਤਬਾਰ ਹੁੰਦੇ ਆ ਕਿ ਉਹ ਜਦੋਂ ਦੋ ਧਿਰਾਂ ਦਾ ਕੋਈ ਝਗੜਾ ਹੋ ਗਿਆ, ਇੱਕ ਧਿਰ ਨੂੰ ਜੁਰਮਾਨਾ ਲਾ ਦਿੰਦੇ ਆ ਬੜਾ ਮੋਟਾ, 5 ਲੱਖ 7 ਲੱਖ 10 ਲੱਖ 15 ਲੱਖ। ਫਿਰ ਉਹ ਗਰੀਬ ਬੰਦਾ ਨਹੀਂ ਦੇ ਸਕਦਾ ਤੇ ਉਹਨੂੰ
ਮਤਲਬ ਕਿ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਆਪਦੀ ਧੀ ਛੋਟੀ ਭਾਵੇਂ ਨਾਬਾਲਗ ਹੈ ਬਾਲਗ ਹੈ ਉਹ ਦੇ ਦੇ ਤੇ ਉਹ ਆਪ ਹੀ ਗਾਹਕ ਲੱਭ ਲਿਆਉਂਦੇ ਨੇ ਤੇ ਉਹ ਫਿਰ ਪੈਸਾ ਮੋਟਾ ਲੈਂਦੇ, ਉਹ ਗਾਹ ਫਿਰ ਗਾਹ ਵੇਚੀ ਜਾਂਦੇ ਆ ਜਾਂ ਵਰਤੀ ਜਾਂਦੇ ਆ ਤੇ ਐਫੀਡੈਵਿਟ ਬਕਾਇਦਾ ਤਿਆਰ ਕੀਤੇ ਜਾਂਦੇ ਨੇ ਕਿ ਜੇ ਤਾਂ ਉਮਰ ਵਾਸਤੇ ਕੁੜੀ ਖੜਨੀ ਆ ਤਾਂ ਫਿਰ ਤਾਂ ਕਦੇ ਵੀ ਘਰੇ ਮੁੜੇਗੀ ਨਹੀਂ, ਤੇ ਜੇ ਮੰਨ ਲਓ 10 ਸਾਲਾਂ ਵਾਸਤੇ ਇਕਰਾਰ ਹੋਇਆ ਤੇ ਫਿਰ ਕੱਲਾ ਉਹਨੇ ਰੱਖੜੀ ਤੇ ਆਉਣਾ ਕਦੇ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਰਾਜ ਕਰਨਵੀਰ ਸਿੰਘ ਜੀ ਤੇ ਸਾਰੇ ਪਿਆਰੇ ਸਰੋਤੇ ਸੁਣੋ ਧਿਆਨ ਨਾਲ ਕਿ ਐਫੀਡੈਵਿਟ ਤੇ ਲਿਖੀਆਂ ਜਾ ਰਹੀਆਂ ਨੇ ਸਰਕਾਰੀ ਅਸ਼ਟਾਮ ਤੇ। ਤਾਂ ਜਦੋਂ ਇਹ ਸਾਰਾ ਕੁਝ ਕੱਢ ਕੇ ਉਹਨਾਂ ਨੇ ਅਖਬਾਰ ਦੇ ਵਿੱਚ ਛਾਪਿਆ, ਖਬਰ ਵੈਸੇ ਪਰਸੋਂ ਦੀ ਹੈ, ਤਾਂ ਅੱਜ ਜਦੋਂ ਇਹ ਖਬਰਾਂ ਛਪੀਆਂ ਤਾਂ ਫਿਰ ਨੋਟਿਸ ਲਿਆ ਗਿਆ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ, ਸਿਆਸਤ ਵੱਲੋਂ ਵੀ ਕਾਫੀ ਜ਼ਿਆਦਾ ਹਲਚਲ ਹੋਈ ਹੈ। ਤਾਂ ਐਸਡੀਐਮ ਵੀ ਉੱਥੋਂ ਦੇ ਸਥਾਨਕ ਬੋਲੇ ਆ ਕਿ ਅਸੀਂ ਕਾਰਵਾਈ ਕਰਾਂਗੇ। ਪਰ ਤੁਸੀਂ ਦੇਖੋ ਦਾਸੀ ਪ੍ਰਥਾ ਵੀ ਇੱਥੇ ਚੱਲ ਰਹੀ ਹੈ ਨੇ, ਤੁਸੀਂ ਸੁਣਿਆ ਹੋਣਾ ਨਾ ਦਾਸੀ ਪ੍ਰਥਾ ਬਾਰੇ, ਪੜਿਆ ਹੋਣਾ ਕਿ ਭਗਵਾਨ ਦੇ ਵਿਆਹ ਦੇ ਨਾਮ ਤੋਂ ਬਾਅਦ ਕੀ ਕਰਦੇ ਨੇ ਜੀ, ਪੁਜਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਕੁੜੀਆਂ ਨੂੰ, ਕੀ ਉਹਨਾਂ ਦੀ ਦੁਰਦਸ਼ਾ ਉਹ ਵੀ ਇੰਡੀਆ 'ਚ ਚੱਲਦੀ ਹੈ ਕੁਝ ਸਟੇਟਾਂ ਦੇ ਅੰਦਰ। ਤੇ ਆਹ ਵੇਖ ਲਓ ਕਿ ਕੁੜੀਆਂ ਦੀ ਖਰੀਦੋ ਫਰੋਖਤ ਆਪਾਂ ਸੁਣਦੇ ਹੁੰਦੇ ਸਾਂ, ਪੜ੍ਹਦੇ ਹੁੰਦੇ ਸਾਂ ਕਿ ਬੋਲੀ ਲੱਗਦੀ ਹੈ ਅਸਮਤ ਦੀ, ਆਹ ਵੇਖ ਲਓ ਕਿ ਬੋਲੀ ਸਰਕਾਰੀ ਰਿਕਾਰਡ ਦੇ ਤਹਿਤ ਲੱਗਣ ਰਹੀ ਆ ਜੀ ਜੀ ਜੀ। ਅਗਲੀ ਮਿੰਟੂ ਜੀ ਜੇ ਗੱਲ ਕਰੀਏ ਪੀਐਮ ਮੋਦੀ ਦਾ ਫੇਕ ਨਿਊਜ਼ ਨੂੰ ਲੈ ਕੇ ਚਿੰਤਨ, ਉਸ ਦੇ ਉੱਤੇ ਚਿੰਤਨ ਪ੍ਰਗਟਾਈ ਆ, ਬੋਲੇ ਬਿਨਾਂ ਤੱਥ ਚੈੱਕ ਕੀਤੇ ਮੈਸੇਜ ਅੱਗੇ ਨਾ ਫੈਲਾਓ, ਇਹ ਤਾਂ ਬੜੀ ਦੇਰ ਕਰਦੀ ਆਤੇ ਆਤੇ। ਸਭ ਤੋਂ ਜ਼ਿਆਦੀਆਂ ਬੇਤਥੀਆਂ ਗੱਲਾਂ ਤੇ ਬੇਤੁਕੀਆਂ ਗੱਲਾਂ ਤੇ ਨਾ ਕੀਤੀਆਂ ਨੇ ਟਰੰਪ ਤੋਂ ਬਾਅਦ। ਉਹ ਤੁਹਾਡਾ ਇੱਕ ਅਖਬਾਰ ਨੇ ਛਾਪਿਆ ਸੀ ਨਾ ਅੰਕੜਾ ਪ੍ਰੈਜ਼ੀਡੈਂਟ ਦਾ, ਕਿ ਪਤਾ ਨਹੀਂ ਹਜ਼ਾਰਾਂ 'ਚ ਹੀ ਕੰਮ ਗਿਆ ਚਲਾ ਸੀਗਾ, ਤਾਂ ਬਾਈ ਲੱਪੇਬਾਜੀ ਉਹ ਮਤਲਬ ਕਿ ਉਸੇ ਰਾਹ ਤੇ ਤੁਰਨ ਵਾਲੇ ਨੇ। ਭਗਤ ਸਿੰਘ ਨੂੰ ਤਾਂ ਸੈਲੂਲਰ ਜੇਲ੍ਹ ਦੇ ਵਿੱਚ ਪਹੁੰਚਾ ਦਿੰਦੇ ਅੰਡੇਮਾਨ ਦੇ ਵਿੱਚ। ਤਾਂ ਸਭ ਤੋਂ ਦੇਖੋ ਗੱਲ ਕੀ ਹੈ ਕਿ ਚਲੋ ਠੀਕ ਹੈ ਪ੍ਰਧਾਨ ਮੰਤਰੀ ਨੇ, ਸਾਡੇ ਇੱਜ਼ਤ ਕਰਦੇ ਇਹਨਾਂ ਦੇ ਅਹੁਦੇ ਦੀ, ਕਿ ਭਾਈ ਵਿਵਾਦ ਖੜਾ ਹੋ ਸਕਦਾ ਹੈ, ਤੁਸੀਂ ਵੈਰੀਫਾਈ ਕੀਤੇ ਤੋਂ ਬਗੈਰ ਮੈਸੇਜ ਅੱਗੇ ਨਾ ਘੱਲੋ। ਨਾਲ ਇਹਨਾਂ ਨੇ ਵੀ ਗੱਲ ਕਹੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਦੀ ਬਈ ਕੋਈ ਗੱਲ ਨਹੀਂ ਕਰਦੇ ਵਗੈਰਾ ਵਗੈਰਾ। ਚਲੋ ਉਹ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜਿੱਦਾਂ ਚੱਲਦਾ ਹੈ, ਪਰ ਇਹ ਕਹਿੰਦੇ ਨੇ ਕਿ ਗਾਂ ਤੁਸੀਂ ਇਦਾਂ ਭੇਜਣ ਤੋਂ ਪਹਿਲਾਂ 100 ਵਾਰੀ ਸੋਚੋ। ਦੇਖੋ ਗੱਲ ਕੀ ਹੈ ਕਿ ਸਭ ਤੋਂ ਜ਼ਿਆਦਾ ਫੇਕ ਨਿਊਜ਼ ਜੇ ਕਿਸੇ ਨੇ ਵਰਤੀ ਅੱਜ ਤੱਕ ਤੇ ਉਹ ਤੁਹਾਡੇ ਆਈਟੀ ਸੈੱਲ ਨੇ ਵਰਤੀ ਹੈ। ਫੇਕ ਫੋਟੋਆਂ ਤੇ ਬਹੁਤ ਕੁਛ ਆ ਕਿ ਤੁਸੀਂ ਆਪਣੇ ਵੀ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਵੀ ਕਹੋ, ਉਹਨਾਂ ਨੂੰ ਵੀ ਤਾਕੀਦ ਕਰੋ। ਮੈਂ ਨਹੀਂ ਕਹਿੰਦਾ ਕਿ ਦੂਸਰੇ ਨਹੀਂ ਹੈਗੇ, ਦੂਸਰੇ ਵੀ ਕੋਈ ਘੱਟ ਨਹੀਂ ਹੈਗੇ ਸਿਆਸੀ ਪਾਰਟੀਆਂ ਵਾਲੇ, ਸਾਰੇ ਇੱਥੇ ਦੇਖਦੇ ਆ। ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵਿਚਾਰਧਾਰਾ ਦੇ ਮਾੜਾ ਜਿਹਾ ਉਲਟ ਲਿਖ ਲਓ, ਸਿਆਣੇ ਬਿਆਨੇ ਧਾਰਮਿਕ ਜਾਂ ਮਹਾਪੁਰਸ਼ਾਂ ਦੀਆਂ ਫੋਟੋਆਂ ਲੱਗੇ, ਉਹ ਵੀ ਆ ਜਾਂਦੇ ਨੇ ਗਾਲਾਂ ਕੱਢਣ, ਧੀਆਂ ਭੈਣਾਂ ਦੀਆਂ ਗਾਲਾਂ, ਇਹ ਸਾਰਾ ਕੁਝ ਚੱਲਣ ਡਿਆ ਜਿਹੜਾ ਬਈ ਇਹਦੇ ਵਿੱਚ ਹੁਣ ਕੀ ਹੈ ਕਿ ਫੇਕ ਨਿਊਜ਼ ਦਾ ਜਿੱਥੋਂ ਤੱਕ ਸਵਾਲ ਆ ਕਿ ਗੱਲ ਇਹ ਆ ਕਿ ਤੁਹਾਡੇ ਸਿਆਸਤ ਦੇ ਜਿਹੜੇ ਇਹ ਗੰਦੇ ਕੰਮ ਇਹ ਰੁਕ ਜਾਣ ਤੇ ਅੱਧੀ ਫੇਕ ਨਿਊਜ਼ ਤੇ ਉਦਾਂ ਹੀ ਖਤਮ ਹੋ ਜਾਏਗੀ। ਤੇ ਜਿਹੜੇ ਫੇਕ ਨਿਊਜ਼ ਤੇ ਖਤਮ ਕਰਦੇ, ਫੇਕ ਨਿਊਜ਼ ਤੇ ਕੰਮ ਕਰਦੇ, ਫੇਕ ਨਿਊਜ਼ ਨੂੰ ਖਤਮ ਕਰਨ ਵਾਸਤੇ ਜ਼ੁਬੈਰ ਵਰਗੇ, ਉਹਨਾਂ ਤੇ ਤਾਂ ਤੁਸੀਂ ਮੁਕੱਦਮੇ ਦਰਜ ਕਰ ਦਿੰਦੇ ਜੇ। ਪਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਗੱਲ ਇੱਕ ਵਾਰੀ ਉੱਡ ਗਈ ਗੱਲ ਹੈ ਕਿ ਅਖਿਲੇਸ਼ ਨੇ ਆਪਦੇ ਪਿਓ ਤੇ ਮੂੰਹ ਤੇ ਥੱਪੜ ਮਾਰਿਆ, ਤੁਹਾਨੂੰ ਸ਼ਾਇਦ ਯਾਦ ਹੋਵੇਗਾ 2017 ਦੇ ਇਲੈਕਸ਼ਨ ਤੋਂ ਪਹਿਲਾਂ। ਬਾਅਦ ਦੇ ਵਿੱਚ ਇਹਨਾਂ ਦਾ ਰਾਈਟ ਹੈਂਡ ਆ ਨਰਿੰਦਰ ਮੋਦੀ ਦਾ, ਸਮਝ ਗਏ ਹੋਣਗੇ ਕਿਹੜਾ, ਤੇ ਉਹਨੇ ਆਪਣੇ ਆਈਟੀ ਯੋਧਿਆਂ ਨੂੰ ਸੰਬੋਧਨ ਕਰਦਿਆਂ ਰਾਜਸਥਾਨ 'ਚ ਕਿਹਾ ਸੀਗਾ ਕਿ ਇਹ ਗੱਲ ਵੈਸੇ ਹੈ ਤਾਂ ਗਲਤ ਸੀ ਪਰ ਗੱਲ ਗਾਂ ਨਿਕਲ ਗਈ ਬਈ, ਮਤਲਬ ਕਿ ਗੱਲ ਅਸੀਂ ਬਣਾ ਕੇ ਤੋਰੀ ਸੀ, ਗੱਲ ਨਿਕਲ ਗਈ, ਹੈ ਤੇ ਗਲਤ ਸੀ। ਕੀ ਕਹੋਗੇ ਤੁਸੀਂ? ਸੋ ਫੇਕ ਨਿਊਜ਼ ਤੁਸੀਂ ਆਪ ਪਹਿਰਾ ਦਿਓ ਇਹਨਾਂ ਚੀਜ਼ਾਂ ਤੇ, ਗਲਤ ਚੀਜ਼ਾਂ ਗਲਤ ਤੱਥ ਬਿਆਨੀ ਤੁਸੀਂ ਨਾ ਕਰੋ, ਫੇਕ ਨਿਊਜ਼ ਤੇ ਮੈਕੈਨਿਜ਼ਮ ਬਣਾਓ। ਵਧੀਆ ਗੱਲ ਹੈ, ਮੈਂ ਹੱਕ 'ਚ ਪ੍ਰਧਾਨ ਮੰਤਰੀ ਦੀ ਗੱਲ ਸਹੀ ਹੈ ਕਿ ਇੱਥੇ ਇਹਨਾਂ WhatsApp ਮੈਸੇਜਾਂ ਦੇ ਜ਼ਰੀਏ ਜੇ ਤੁਸੀਂ ਵੇਖੋਗੇ ਤੇ ਗੱਲ ਗਾਂ ਫੈਲਦੀ ਭਾਵੇਂ ਸਾਧੂ ਸੰਤੀ ਕੋ ਤੁਰਿਆ ਜਾਂਦਾ ਉਹਨੂੰ ਬੱਚਾ ਚੁੱਕਣ ਵਾਲਾ ਕਹਿ ਕੇ ਮਾਰ ਦਿੱਤਾ ਜਾਂਦਾ, ਕਿੰਨੇ ਕਤਲ ਬਿਨਾਂ ਕਿਸੇ ਗੱਲ ਤੋਂ ਇੱਥੇ ਬੰਦਿਆਂ ਦੇ ਕਤਲ ਕਰ ਦਿੱਤੇ ਜਾਂਦੇ ਨੇ। ਇਹ ਗੱਲ ਠੀਕ ਹੈ ਪਰ ਇਹਦੀ ਤੁਸੀਂ ਵੀ ਥੋੜੀ ਜਿਹੀ ਕਿਤੇ ਨਾ ਕਿਤੇ ਅਮਲਬਾਜ਼ੀ ਕਰ ਲਓ ਤੇ ਠੀਕ ਹੋਏਗਾ। ਜੀ ਜੀ ਬਿਲਕੁਲ, ਗੱਲਾਂ ਦੇ ਨਾਲ ਨਾ ਸਾਰੀ ਜਾਓ, ਵਾਕਿਆ ਹੀ ਕੁਛ ਕਰਕੇ ਵੀ ਜਿਹੜਾ ਇਹਨਾਂ ਨੂੰ ਦਿਖਾਉਣ ਦੀ ਜਿਹੜੀ ਉਹ ਲੋੜ ਆ। ਮਿੰਟੂ ਜੀ ਇੱਕ ਹੋਰ ਜਿਹੜੀ ਖਬਰ ਦੇ ਉੱਤੇ ਚਰਚਾ ਜਿਹੜੀ ਕਰੀਏ, ਆਨੰਦ ਕਾਰਜ, ਆਨੰਦ ਮੈਰਿਜ ਐਕਟ, ਇਸ ਦਾ ਕਾਫੀ ਚਿਰ ਤੋਂ ਆਪਾਂ ਦੇਖਦੇ ਹਾਂ ਵੀ ਚੱਲਦਾ ਆ ਰਿਹਾ ਆ, ਚਰਚਾ ਇਸ ਦੇ ਉੱਤੇ ਹੁੰਦੀ ਆ ਰਹੀ ਆ।
ਹੁਣ ਇੱਕ ਅਦਾਲਤ ਨੇ ਕਹਿੰਦੇ ਆ ਵੀ ਇਸ ਮਾਮਲੇ 'ਚ ਇਹ ਸਵਾਲ ਪੁੱਛ ਲਿਆ ਵੀ ਇਹ ਕਿਹੜੇ ਗੁਰੂ ਸਾਹਿਬ ਦੇ ਦੁਆਰਾ ਜਿਹੜਾ ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ। ਸੋ ਇਹ ਕੀ ਆ ਜੀ ਇਹ ਮਸਲਾ ਜਿਹੜਾ ਇਹ ਬਣਿਆ? ਦੇਖੋ ਇਹ ਆ ਕਿ ਆਨੰਦ ਕਾਰਜ ਨੂੰ ਕਿਸ ਗੁਰੂ ਨੇ ਲਿਖਿਆ ਸੀਗਾ। ਮਸਲਾ ਇਹ ਬਣ ਗਿਆ ਕਿ ਪੰਜਾਬ ਪੁਲਿਸ ਦੀ ਕੋਈ ਪ੍ਰੀਖਿਆ ਸੀਗੀ ਤਰੱਕੀ ਵਾਸਤੇ, ਤੇ ਉਹਦੇ ਵਿੱਚ 2 ਹੈੱਡ ਕਾਂਸਟੇਬਲਾਂ ਨੇ ਜਵਾਬ ਦਿੱਤਾ ਕਿ ਇਹ ਜੋ ਮਤਲਬ ਕਿ ਆਨੰਦ ਕਾਰਜ ਹੈ ਇਹ ਗੁਰੂ ਰਾਮਦਾਸ ਜੀ ਦੀ ਰਚਨਾ ਹੈ। ਤਾਂ ਸਰਕਾਰੀ ਵਕੀਲ ਨੇ ਉੱਥੇ ਕਿਹਾ ਕਿ ਨਹੀਂ, ਇਹ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਤੋਂ ਇੱਥੇ ਹੁਣ ਹਾਈ ਕੋਰਟ ਨੇ ਕਿਹਾ, ਬਹੁਤ ਵਧੀਆ ਗੱਲ ਕੀਤੀ ਹਾਈ ਕੋਰਟ ਨੇ, ਕਿਹਾ ਕਿ ਦੇਖੋ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਜਵਾਬ ਨਹੀਂ ਦੇ ਸਕਦੇ, ਤਾਂ ਐਕਸਪਰਟ ਹੀ ਜਵਾਬ ਦੇਣਗੇ। ਤਾਂ ਉਹਨਾਂ ਨੇ ਸ਼ਾਇਦ ਕੁਝ ਡਿਊਟੀ ਲਾ ਦਿੱਤੀ ਹੋਣੀ ਹੈ ਕਿ ਇਹ ਕੁਝ ਐਕਸਪਰਟ ਜਿਹੜੇ ਆ ਉਹ ਨਿਰਧਾਰਿਤ ਕਰੋ, ਤੇ ਦੁਬਾਰਾ ਜਦੋਂ ਸੁਣਵਾਈ ਹੋਏਗੀ ਤੇ ਉਹਦੇ ਉੱਤੇ ਆ ਕੇ ਤੇ ਉਹ ਜਾ ਕੇ ਜਵਾਬ ਦਾਖਲ ਕਰਨ। ਇੰਟਰਸਟਿੰਗ ਗੱਲ ਹੈ ਵੈਸੇ, ਪਰ ਮੇਰੀ ਤਾਂ ਜਿੰਨੀ ਕੋ ਦੇਖੋ, ਮੈਂ ਗੁਰਬਾਣੀ ਦਾ ਨਾ ਗਿਆਤਾ ਨਹੀਂ ਹੈ, ਪਰ ਗੁਰਬਾਣੀ ਦਾ ਸਤਿਕਾਰ ਆਦਰ ਤੇ ਜਿੰਨਾ ਕੁ ਸਰਵਨ ਹੋ ਸਕੇ ਕਰੀਦੀ ਜ਼ਰੂਰ ਆ। ਪਰ ਜਿੰਨਾ ਕੁ ਸੁਣਿਆ ਕਿ ਜਿਹੜੀ ਰੀਤ ਆ ਆਨੰਦ ਕਾਰਜ ਦੀ ਉਹ ਸਾਹਿਬ ਸ੍ਰੀ ਅਮਰਦਾਸ ਜੀ ਤੋਂ ਸਟਾਰਟ ਹੋਈ ਸੀਗੀ। ਪਰ ਜਿਹੜੀਆਂ ਲਾਵਾਂ ਆਪਾਂ ਦੇਖਦੇ ਆ, ਤਾਂ ਜਿਹੜੇ ਲਾਵਾਂ ਦੇ ਉਹ ਆਉਂਦੇ ਨੇ ਮੇਰੇ ਖਿਆਲ ਦੇ ਨਾਲ ਸ਼ਾਇਦ ਮੈਨੂੰ ਹੁਣ ਯਾਦ ਨਹੀਂ ਹੈ ਕਿੱਥੋਂ ਸਟਾਰਟ ਹੁੰਦਾ, ਸ਼ਾਇਦ ਸੂਈ ਮਹੱਲਾ ਚੌਥੇ ਤੋਂ। ਉੱਥੇ ਤਾਂ ਫਿਰ ਗੁਰੂ ਰਾਮਦਾਸ ਜੀ ਦੀ ਹੀ ਆ ਜਾਂਦੀ ਹੈ ਰਚਨਾ ਜੇ ਆਪਾਂ ਦੇਖੀਏ ਤਾਂ। ਬਾਕੀ ਹੁਣ ਆਪਾਂ ਕਾਲਾਂ ਲੈਣੀਆਂ ਨੇ ਤੇ ਬੜੇ ਆਪਣੇ ਨਾਲ ਜਿਹੜੇ ਗੁਰਬਾਣੀ ਦੇ ਗਿਆਤਾ ਲੋਕ ਜੁੜੇ ਹੋਏ ਆ, ਅੱਜ ਲੱਗਦਾ ਕਿ ਕਲੀਅਰ ਹੋ ਜਾਏਗਾ। ਵੈਸੇ ਇੰਟਰਸਟਿੰਗ ਹੈ ਸੁਣਵਾਈ ਹਾਈ ਕੋਰਟ ਦੇ ਵਿੱਚ ਕਿ ਸਰਕਾਰੀ ਵਕੀਲ ਕਹਿ ਰਿਹਾ ਕਿ ਨਹੀਂ, ਇਹ ਗੁਰੂ ਅਮਰਦਾਸ ਜੀ ਦੀ ਹੀ ਰਚਨਾ ਹੈ, ਜਦ ਕਿ ਦੂਸਰੇ ਪਾਸੇ ਮਤਲਬ ਕਿ ਜਿਹੜੇ ਜਵਾਬ ਦੇਣ ਵਾਲੇ ਆ ਉਹ ਕਹਿੰਦੇ ਕਿ ਨਹੀਂ ਜੀ, ਇਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ। ਜੀ ਉਦਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 773 ਤੋਂ 774 ਜਿਹੜੇ ਅੰਗ ਆ ਉਸ ਦੇ ਉੱਤੇ ਲਾਵਾਂ ਦੇ ਜਿਹੜੇ ਸ਼ਬਦ ਆ ਉਹ ਨੇ, ਤੇ ਹਰ ਪਹਿਲੜੀ ਲਾਭ ਪਰਬਤੇ ਕਰਮ ਦ੍ਰਿੜਾਇਆ ਬਲਰਾਮ ਜੀ ਉਹ, ਮਤਲਬ ਕਿ ਉੱਥੇ ਆਪਾਂ ਉਹੀ ਪੜ੍ਹਦੇ ਨਾ, ਸੂਈ ਮਹੱਲਾ ਚੌਥਾ। ਉੱਥੇ ਮਹੱਲਾ ਚੌਥਾ ਆ ਜਾਂਦਾ, ਮਹੱਲਾ ਚੌਥਾ ਆ ਜਾਂਦਾ ਜੀ। ਸੋ ਬਿਲਕੁਲ ਸੋਚੋ, ਲੱਗਦਾ ਹੈ ਕਿ ਦੋਨੇ ਧਿਰਾਂ ਜਿਹੜੀਆਂ ਜਾਇਜ਼ ਨੇ ਇਸ ਮਾਮਲੇ। ਹਾਂ, ਇਹ ਚਲੋ ਇਤਿਹਾਸਕਾਰ ਜਿਹੜੇ ਇਸ ਦੇ ਗਿਆਤਾ ਨੇ ਚੰਗੀ ਤਰ੍ਹਾਂ ਜ਼ਰੂਰ ਇਸ ਚੀਜ਼ ਨੂੰ ਜਿਹੜਾ ਉਹ ਕਲੀਅਰ ਕਰ ਦੇਣ, ਕਿਉਂਕਿ ਦੁਵਿਧਾਵਾਂ ਅੱਗੇ ਆਲਰੇਡੀ ਬੜੀਆਂ ਆ। ਹੁਣ ਕੋਈ ਨਵਾਂ ਜਿਹੜਾ ਮਸਲਾ ਆ ਉਹ ਨਾ ਜਿਹੜਾ ਇਸ ਦੇ ਕਰਕੇ ਉਹ ਖੜਾ ਜਿਹੜਾ ਉਹ ਹੋ ਜਾਵੇ, ਇਹ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ। ਤੇ ਮੈਨੂੰ ਲੱਗਦਾ ਤੁਰੰਤ ਇਸ ਦੇ ਉੱਤੇ ਐਸਜੀਪੀਸੀ ਨੂੰ ਵੀ ਕਲੈਰਿਟੀ ਜਿਹੜੀ ਨਾਲ ਦੇ ਨਾਲ ਕਰ ਦੇਣੀ ਚਾਹੀਦੀ, ਕਿਉਂਕਿ ਜਿੰਨਾ ਉਹਨਾਂ ਨੂੰ ਕਹਿਣਾ ਬਿਲਕੁਲ ਉਹਨਾਂ ਨੂੰ ਜਾ ਕੇ ਜਵਾਬ ਦਾਖਲ ਕਰਨਾ ਚਾਹੀਦਾ। ਉਸਨੇ ਵਧੀਆ ਕੀਤਾ ਕਿ ਅਸੀਂ ਐਕਸਪਰਟ ਬਈ ਜਿਹੜੇ ਮਹਾਰਤ ਰੱਖਦੇ ਨੇ ਗੁਰਬਾਣੀ ਦੇ ਵਿੱਚ, ਜਿਨ੍ਹਾਂ ਨੂੰ ਜਾਣਕਾਰੀ ਹੈ, ਗਿਆਨ ਹੈ ਜਿਨ੍ਹਾਂ ਨੂੰ ਗੁਰਬਾਣੀ ਦਾ, ਉਹਨਾਂ ਤੋਂ ਹੀ ਰਾਏ ਲਵਾਂਗੇ, ਅਸੀਂ ਆਪ ਨਹੀਂ ਕੋਈ ਜਵਾਬ ਦੇਵਾਂਗੇ। ਅੱਛਾ ਕੀਤਾ ਹਾਈ ਕੋਰਟ ਨੇ, ਅੱਛਾ ਕੀਤਾ ਜੀ। ਤੇ ਸੋਚੋ ਇੱਥੇ ਇੱਕ ਬ੍ਰੇਕ ਦਾ ਵਕਤ ਹੈ, ਤੇ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਤੇ ਤੁਹਾਡੇ ਜਿਹੜੇ ਸਵਾਲ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਪਾਂ ਹੁਣ ਜਿਹੜੇ ਕਾਲਸ ਲੈ ਰਹੇ ਹਾਂ ਤੇ ਆਓ ਵਾਰੀ ਸਿਰ ਕਰਦੇ ਆਪਣੇ ਕਾਲਰਸ ਦੇ ਨਾਲ ਗੱਲ। ਦੀਪਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਸੀਗਾ। ਆਪਣਾ ਜਿਹੜਾ ਨਵਜੋਤ ਸਿੱਧੂ ਦਾ ਕੇਸ ਆ ਉੱਥੋਂ DSP ਬਲਵਿੰਦਰ ਸਿੰਘ ਨੇ ਕੀਤਾ, ਇਹਦੇ 'ਚ ਇਹਦਾ ਕੋਈ ਚੱਕਰ ਪੈਂਦਾ ਵੀ ਜਿਵੇਂ ਉਹ ਕਹਿੰਦਾ ਵੀ ਇਹਨੂੰ ਕੋਰਟ 'ਚ ਬੁਲਾਉਣਾ, ਉਹ ਕਹਿੰਦਾ ਮੇਰੀ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀ ਦੇ ਦਿਓ। ਗਵਾਹੀ ਤਾਂ ਗਵਾਹੀ ਹੈ ਜਿਵੇਂ ਮਰਜ਼ੀ ਹੋਵੇ ਵੀ, ਤੇ ਉਹਦੇ 'ਚ ਕੀ ਫਰਕ ਹੈ ਵੀ ਕਿਉਂ ਉਹ ਕਹਿੰਦਾ ਸਿੰਘ ਕਹਿੰਦਾ ਮੈਨੂੰ ਕੋਰਟ 'ਚ ਘੜੀਸਣਾ। ਜਿੱਦ ਕਹਿ ਲਓ, ਫਿਰ ਇਹਨੂੰ ਜਿੱਦ ਕਹਿ ਸਕਦੇ ਆ ਵੀ ਅਗਲਾ ਕਹਿੰਦਾ ਕਿ ਲੈ ਕੇ ਆਉਣਾ ਬਈ, ਨਹੀਂ ਛੱਡਣਾ, ਤੂੰ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਤੂੰ ਏਦਾਂ ਨਹੀਂ ਰਹਿ ਸਕਦਾ, ਤੂੰ ਗਵਾਹੀ ਆ ਕੇ ਦੇਵੇਂਗਾ। ਦੂਜੀ ਗੱਲ, ਹੋ ਸਕਦਾ ਉਹਨਾਂ ਨੇ ਪੁੱਛਣਾ ਹੋਵੇ ਕਿ ਇੱਥੇ ਬੁਲਾਵਾਂਗੇ ਤਾਂ ਤੈਨੂੰ ਬਈ ਪੂਰਾ ਚੰਗੀ ਤਰ੍ਹਾਂ ਮਤਲਬ ਕਿ ਕ੍ਰਾਸ ਐਗਜ਼ਾਮਨ ਕਰਾਂਗੇ, ਇਹ ਵੀ ਤਾਂ ਹੋ ਸਕਦਾ ਹੈ। ਜੀ ਸੋ ਉਹਦਾ ਕੋਈ ਫਰਕ ਨਹੀਂ ਹੈ ਗਵਾਹੀ 'ਚ, ਜਾਂ ਉੱਥੋਂ ਦੇ ਲਓ ਜਾਂ ਉੱਥੋਂ ਦੇ ਲਓ, ਬਸ ਇਹ ਆ ਵੀ ਫਰਕ ਤੇ ਕੋਈ ਨਹੀਂ, ਉਹਨੇ ਆਪਣੀ ਸਟੇਟਮੈਂਟ ਦਰਜ ਕਰਵਾਉਣੀ ਆ। ਪਰ ਕਈ ਵਾਰੀ ਹੁੰਦਾ ਨਾ ਕਿ ਜਿਹੜਾ ਫਿਜ਼ੀਕਲੀ ਹੈ ਤਾਂ ਵੀਡੀਓ ਵਰਚੁਅਲੀ ਹੈ, ਕੁਝ ਫਰਕ ਤੇ ਹੁੰਦਾ ਹੀ ਹੈ। ਹਾਂ ਜੀ, ਕ੍ਰਾਸ ਐਗਜ਼ਾਮਨ ਦਾ ਜੀ ਸੌਖ ਵੀ ਹੋ ਜਾਂਦੀ ਹੈ ਨਾ, ਬੈਠੇ ਨੂੰ ਉੱਥੇ ਕਰ ਲੈਣਾ, ਉੱਥੇ ਆਉਣਾ ਪੈਣਾ ਲਾਮ ਲਸ਼ਕਰ ਤੇ। ਬਾਕੀ ਕਹਿੰਦੇ ਪੁਰਾਣੇ ਮਿੱਤਰ ਹੈ, ਕਿਤੇ ਥੋੜਾ ਜਿਹਾ ਮੁਸਮਨੇ ਹੋ ਜਾਣਗੇ, ਇਲੂ ਹੋ ਜਾਏਗਾ। ਜੀ ਧੰਨਵਾਦ ਜੀ, ਮਿਹਰਬਾਨੀ। ਤੇ ਸੋ ਤਾਂ ਤੁਸੀਂ ਵੀ ਜੇ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200। ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੈਂ ਨਾ ਜਿਹੜੀ ਅਪਡੇਟ ਪਿਛਲੇ ਕੁਝ ਦਿਨਾਂ 'ਚ ਸੋਸ਼ਲ ਮੀਡੀਆ 'ਚ ਇੱਕ ਬੜੀ ਵੀਡੀਓ ਚੱਲ ਰਹੀ ਹੈ। ਬਰੰਪਟਨ ਦੇ ਸ਼ਹਿਰ, ਕੈਨੇਡਾ ਦੇ ਸ਼ਹਿਰ ਬਰੰਪਟਨ 'ਚ ਦੋ ਗਰੁੱਪ ਆਮੋ ਸਾਹਮਣੇ ਖੜੇ ਨੇ, ਇੱਕ ਪਾਸੇ ਖਾਲਿਸਤਾਨੀ, ਇੱਕ ਪਾਸੇ ਆਪਣੇ ਹਿੰਦੁਸਤਾਨੀ, ਤੇ ਨਾਰੇ ਆਵਾਜ਼ ਰਹੇ, ਬੜੀ ਟੈਨਸ਼ਨ ਵਾਲੀ ਹੈ। ਤੇ ਹਾਂਜੀ, ਉਹਦੇ ਤੇ ਜਿਹੜੀਆਂ ਭਾਰਤ ਦਾ ਨਿਊਜ਼ ਮੀਡੀਆ ਕਹਿ ਰਿਹਾ ਜੀ ਉੱਥੇ ਬੜੇ ਇੰਜਰਡ ਹੋਏ ਲੋਕ, ਇਹ ਹੋ ਗਿਆ ਬੇ ਹੋ ਗਿਆ। ਜਿਹੜੀ ਮੇਰੇ ਕੋਲ ਅਪਡੇਟ ਹੈ ਨਾ, ਉਹ ਕੈਨੇਡਾ ਪੁਲਿਸ ਨੇ ਬੜੇ ਬੈਲੈਂਸ ਨਾਲ ਕੰਟਰੋਲ ਕੀਤਾ, ਉੱਥੇ ਕੋਈ ਗ੍ਰਿਫਤਾਰੀ ਨਹੀਂ ਹੋਈ, ਕਿਸੇ ਨੂੰ ਕੋਈ ਚਾਰਜ ਨਹੀਂ ਕੀਤਾ ਗਿਆ। ਤੇ ਹੁਣ ਮੇਰਾ ਸਵਾਲ ਹੈ ਵੀ ਵੈਸੇ ਕੈਨੇਡਾ ਬਰੰਪਟਨ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ 'ਚ ਦੋ ਭਾਰਤੀਆਂ 'ਚ ਨਾ ਹੇਟ ਕ੍ਰਾਈਮ ਦੇ ਚਾਰਜ ਲੱਗੇ ਹੋਏ ਨੇ, ਉਹਨਾਂ ਦੀ ਅਰੈਸਟ ਤੇ ਨਹੀਂ ਹੋਈ। ਉਹਨਾਂ ਨੇ ਰੈਫਰੈਂਡਮ 2020 ਦੇ ਲੋਕਾਂ ਦੇ ਘਰਾਂ 'ਚ ਪ੍ਰਾਰਥੀਆਂ 'ਚ ਜਾ ਕੇ ਬੈਨਰ ਪਾੜੇ ਸੀ ਤੇ ਸ਼ੀਸ਼ੇ ਤੋੜੇ ਸੀ, ਉਹਦੀ ਬਿਲਕੁਲ ਕੋਈ ਖਬਰ ਨਹੀਂ ਆ ਰਹੀ।
ਤੇ ਉੱਥੋਂ ਦੀ ਪੁਲਿਸ ਦੇ ਰੈਕਡ 'ਚ ਤੁਸੀਂ ਚੈੱਕ ਕਰ ਸਕਦੇ ਹੋ। ਇਸ ਜੀ। ਵਕਤ ਦਾ ਮਿੰਟੂ ਜੀ ਭਾਰਤ ਦੇ ਆਪਣੇ ਰਾਸ਼ਟਰਵਾਦੀ ਮੁੱਦਾ ਜਿਹੜਾ ਹੈ ਨਾ, ਉਹ ਜਿਵੇਂ ਭਾਰਤ 'ਚ ਇੱਕ ਦੂਜੇ ਨੂੰ ਆਪਣੀ ਟਾਰਗੇਟ ਕੀਤਾ ਜਾਂਦਾ, ਇਸੇ ਤਰ੍ਹਾਂ ਬਾਹਰ ਦੇ ਮੁਲਕਾਂ 'ਚ ਵੀ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾ ਰਿਹਾ। ਤੇ ਮੈਂ ਜੀ। ਤੁਹਾਨੂੰ ਦੱਸਣਾ ਆਪਣੇ ਨਾਲ ਬੀਤੀ ਗੱਲ ਕਿਸਾਨੀ ਮੋਰਚੇ ਦੇ ਦੌਰਾਨ ਮੇਰੇ ਨਾਲ ਜੋ ਹੋਇਆ ਉਹ ਦੱਸਣਾ ਚਾਹੁੰਦਾ ਮੈਂ। ਕਿਸਾਨੀ ਮੋਰਚਾ ਜਦੋਂ ਜ਼ਰੂਰ। ਚੱਲ ਰਿਹਾ ਸੀ, ਬਾਹਰ ਮੁਜ਼ਾਹਰੇ ਹੋ ਰਹੇ ਸੀ ਤੇ ਇੱਕ ਮੁਜ਼ਾਹਰੇ 'ਚ ਮੈਂ ਗਿਆ ਨਿਊਯਾਰਕ ਤੋਂ, ਇੱਥੋਂ ਦਾ ਜਿਹੜਾ ਭਾਰਤ ਦਾ ਕਾਉਂਸਲਰ ਸੀ ਕਿਸਾਨੀ ਮੋਰਚੇ 'ਚ। ਜਦੋਂ ਗੱਡੀਆਂ ਇੱਥੋਂ ਹਾਂਜੀ। ਨਿਊਯਾਰਕ ਗੁਰਦੁਆਰੇ 'ਚ ਚੱਲੀਆਂ, ਗੱਡੀਆਂ 300-400 ਸੀਆਂ, ਜਦੋਂ ਅੱਗੇ ਗਈਆਂ ਤੇ ਬਾਕੀ ਟ੍ਰੈਫਿਕ ਰਲ ਗਈ ਤੇ ਇੱਕਦਮ ਮੇਰੇ ਬਰੋਬਰ ਇੱਕ ਗੱਡੀ ਆ ਗਈ ਆਪਣੀ, ਦੋ ਬੰਦਿਆਂ ਦੀ। ਉਹਨਾਂ ਨੇ ਮੈਨੂੰ ਟਾਰਗੇਟ ਕੀਤਾ ਤੇ ਮੇਰੇ ਤੇ ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ, ਮੇਰੇ ਤੇ ਜਾਣੀ ਕਿ ਨਿਸ਼ਾਨ ਸਾਹਿਬ ਦਾ ਇੱਕ ਫਿਗਰ ਕੱਢੇ ਤੇ ਗਾਲੀ ਗਲੋਚ ਕੀਤਾ ਮੇਰੇ ਸਪੀਕਰ। ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਮੁੱਦਾ ਹੈ ਨਾ, ਲੋਕਾਂ ਨੂੰ ਚਾਹੀਦਾ ਤੁਸੀਂ ਵਿਰੋਧ ਕਰਨਾ ਤੇ ਆਪਣੇ ਕਾਨੂੰਨੀ ਦਾਇਰੇ 'ਚ ਕਰੋ, ਇਸ ਤਰ੍ਹਾਂ ਟਾਰਗੇਟ ਨਾ ਕਰੋ, ਮਾੜੀ ਗੱਲ ਹੈ। ਮਿਹਰਬਾਨੀ। ਨਹੀਂ ਜਸਵੀਰ ਸਿੰਘ ਜੀ, ਜੋ ਤੁਹਾਡੇ ਨਾਲ ਹੋਇਆ, ਮੈਂ ਵਿਚਾਰਾਂ ਦੀ ਅਸਹਿਮਤੀ ਦਾ ਹਾਮੀਦਾਰ ਆ, ਪਰ ਜੋ ਤੁਹਾਡੇ ਨਾਲ ਹੋਇਆ ਬਿਲਕੁਲ ਉਹ ਨਾ ਮਾਫੀ ਹੋ ਗਿਆ, ਕਿਉਂਕਿ ਤੁਸੀਂ ਸੀਨੀਅਰ ਹੋ, ਰਿਸਪੈਕਟ ਕਰਨੀ ਚਾਹੀਦੀ ਹੈ। ਚਲੋ ਵਿਚਾਰਕ ਵਿਰੋਧੀ ਵੀ ਹੋਵੇ, ਕੀ ਹੈ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਵਿਰੋਧ ਕਰ ਲਓ, ਪਰ ਬਿਲਕੁਲ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਹੇਟ ਕ੍ਰਾਈਮ ਦੇ ਵਿੱਚ ਜੇ ਚਾਰਜ ਹੋਇਆ ਕੋਈ ਜਾਂ ਕਿਸ ਤਰ੍ਹਾਂ ਕਰ ਰਿਹਾ, ਚਾਹੇ ਕੋਈ ਖਾਲਿਸਤਾਨੀ ਸਮਰਥਕ ਹੈ, ਚਾਹੇ ਕੋਈ ਹੋਰ ਵਿਚਾਰਧਾਰਾ ਰੱਖਦਾ ਹੈ, ਤਾਂ ਤੁਸੀਂ ਕਿਉਂ ਜਾ ਕੇ ਕਿਸੇ ਦੇ ਘਰ ਦੇ ਅੱਗੇ ਜਾਂ ਕਿਸੇ ਵੀ ਉਹਦੇ ਪ੍ਰਤੀਕ ਨੂੰ ਨੁਕਸਾਨ ਪਹੁੰਚਾਓਗੇ। ਪਰ ਮੈਂ ਇਹ ਵੀ ਨਾਲ ਕਹਾਂਗਾ ਕਿ ਕੁਝ ਲੋਕਾਂ ਨੇ, ਜਿਵੇਂ ਤੁਸੀਂ ਦੱਸਿਆ ਬ੍ਰੈਂਪਟਨ ਦੇ ਵਿੱਚ, ਕਿ ਤਿਰੰਗੇ ਨੂੰ ਜਿਸ ਤਰ੍ਹਾਂ ਉੱਥੇ ਪੈਰਾਂ ਦੇ ਹੇਠਾਂ, ਉਹ ਵੀ ਕੋਈ ਚੰਗੀ, ਮੈਨੂੰ ਨਹੀਂ ਲੱਗਦਾ ਕੋਈ ਅੱਛੀ ਬਿਰਤ ਹੈ, ਮੈਨੂੰ ਨਹੀਂ ਲੱਗਦਾ ਉਹ ਵੀ ਕੋਈ ਚੰਗੀ ਗੱਲ ਹੈ। ਰਿਸਪੈਕਟ ਹਰੇਕ ਝੰਡੇ ਨੂੰ ਦੇਣੀ ਚਾਹੀਦੀ ਹੈ। ਇੱਥੇ ਹੁਣ ਪਾਕਿਸਤਾਨ ਦਾ ਕੋਈ ਝੰਡਾ ਮਾੜਾ ਜਾਂ ਕੋਈ ਦਿਖ ਜਾਵੇ ਜਾਂ ਉਹਨਾਂ ਨੂੰ ਇੰਡੀਅਨ ਝੰਡਾ, ਭੱਜ ਕੇ ਯਾਰ ਕੀ ਹੈ। ਸੋ ਗੱਲ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਆਪਣੀ ਸੀਮਾ 'ਚ ਰਹਿ ਕੇ ਵਿਰੋਧ ਕਰੋ, ਬਿਲਕੁਲ ਜਾਇਜ਼ ਆ, ਪਰ ਇਹ ਗੱਲ ਦੋਨੇ ਧਿਰਾਂ ਹੀ ਆਪਣੇ ਆਪ ਤੇ ਲਾਗੂ ਕਰ ਲਓ। ਰਾਸ਼ਟਰਵਾਦਤਾ ਦਾ ਜਿਹੜਾ ਉਹ ਤੁਸੀਂ ਦੇਖ ਲਓ, ਹੁਣ ਇੱਥੇ ਕੀੜਾ ਚੱਕੀ ਫਿਰਦੇ ਆ ਨਾਲ, ਚਲੋ ਮਾੜੀ ਗੱਲ ਨਹੀਂ ਹੈ, ਪਰ ਤੁਸੀਂ ਉਹਨੂੰ ਆਪਣੀਆਂ ਹੱਦਾਂ 'ਚ ਰੱਖੋ। ਤੇ ਜਿਹੜੇ ਖਾਲਿਸਤਾਨੀ ਵੀਰ ਆ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ, ਪਰ ਕਿਸੇ ਦੇ ਝੰਡੇ ਦਾ ਨਿਰਾਦਰ ਜਿਹੜਾ ਉਹ ਵੀ ਠੀਕ ਨਹੀਂ ਹੈ। ਜੀ ਸੋ ਦੱਸ ਜਾਈਏ, ਮਿਸੀਸਾਗਾ ਉਸ ਦੇ ਬਿਲਕੁਲ ਲਾਗੇ ਹੀ ਜਿਹੜਾ ਸ਼ਹਿਰ ਆ, ਉੱਥੇ ਇਹ ਸਾਰੀ ਘਟਨਾ ਵਾਪਰੀ ਸੀ। ਪਹਿਲਾਂ ਪੁਲਿਸ ਨੂੰ ਇਹ ਕਿਹਾ ਗਿਆ ਵੀ 500 ਜਾਣੇ ਦੀ ਲੜਾਈ ਹੋਣ ਡਈ ਆ, ਜਦ ਉੱਥੇ ਪਹੁੰਚੇ ਤਾਂ ਕਹਿੰਦੇ ਵੀ ਇੱਕ ਦੂਜੇ ਦੇ ਉੱਤੇ ਬਸ ਉੱਚੀ ਦੇਣੀ, ਕਹਿ ਲਓ ਵੀ ਰੌਲਾ ਰੱਪਾ, ਆਪੋ ਆਪਣੇ ਨਾਅਰੇਬਾਜ਼ੀ ਜਿਹੜੀ ਆ ਉੱਥੇ ਉਹ ਚੱਲ ਰਹੀ ਸੀ। ਬਿਲਕੁਲ ਇੱਕ ਦੂਜੇ ਖਿਲਾਫ ਨਾਅਰੇਬਾਜ਼ੀ ਹੈ। ਚਲੋ ਕੋਈ ਨੁਕਸਾਨ ਨਾ ਹੋਵੇ, ਦੇਖੋ ਉਹ ਵੀ ਆਪਣੇ ਨੇ, ਪਰ ਉਹ ਨਹੀਂ ਹੈਗਾ ਇੱਥੇ ਸਾਰੇ। ਜੀ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਮੈਂ ਇੱਥੇ ਇੱਕ ਗੱਲ ਇਸ ਦੇ ਵਿੱਚ ਨਾਲ ਇਹ ਐਡ ਕਰਨਾ ਚਾਹੁੰਦਾ। ਜਿੱਦਾਂ ਯਾਦ ਹੋਣਾ ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਯੂਕੇ ਦੇ ਵਿੱਚ ਕੀ ਕੁਛ ਜਿਹੜਾ ਉਹ ਵਾਪਰਿਆ, ਇਹ ਨਾਅਰੇਬਾਜ਼ੀਆਂ ਤੋਂ ਸ਼ੁਰੂ ਹੁੰਦਾ ਹੋਇਆ ਤੇ ਬਿਲਕੁਲ ਨੁਕਸਾਨ ਹੋ ਜਾਵੇ। ਇੱਥੇ ਬੱਚਿਆਂ ਲਈ ਆ ਸਾਰੇ, ਉਹ ਜਿਹੇ ਕਬੀਲਦਾਰ ਇੱਧਰ ਆ, ਉਹ ਜਿਹੇ ਉੱਧਰ ਆ, ਬਚਣਾ ਚਾਹੀਦਾ, ਪ੍ਰੇਜ਼ ਕਰਨਾ ਚਾਹੀਦਾ। ਆਪੋ ਆਪਣੀ ਆਵਾਜ਼ ਬੁਲੰਦ ਕਰੋ, ਆਪੋ ਆਪਣੇ ਦਾਇਰਿਆਂ 'ਚ ਕਰੋ, ਇੱਕ ਦੂਜੇ ਨੂੰ ਇੱਜ਼ਤ ਦਿਓ। ਮੈਨੂੰ ਤਾਂ ਲੱਗਦਾ ਕਿ ਇਹੀ ਹੈ, ਕਿਉਂਕਿ ਤੁਸੀਂ ਦੋਨੇ ਹੀ ਬਾਹਰ ਬੈਠੇ ਹੋ, ਚਾਹੇ ਕੋਈ ਰਾਸ਼ਟਰਵਾਦੀ ਹੈ ਚਾਹੇ ਕੋਈ ਖਾਲਿਸਤਾਨੀ ਹੈ। ਵਿਚਾਰਾਂ ਦਾ ਵਖਰੇਵਾ ਅਲੱਗ ਹੋ ਸਕਦਾ ਹੈ, ਪਰ ਏਦਾਂ ਹੁਣ ਕਿਸੇ ਬਜ਼ੁਰਗ ਤੇ ਟਾਰਗੇਟ ਕਰਨਾ, ਕਿਸੇ ਦੇ ਘਰ ਤੇ ਟਾਰਗੇਟ ਕਰਨਾ, ਕਿਸੇ ਦੇ ਝੰਡੇ ਤੇ ਟਾਰਗੇਟ ਕਰਨਾ, ਇਹ ਕਿਸੇ ਦੇ ਮੰਦਿਰ ਤੇ ਜਾਂ ਧਾਰਮਿਕ ਸਥਾਨ ਤੇ ਟਾਰਗੇਟ ਕਰਨਾ, ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਨੁਕਸਾਨ ਕਰਨਗੀਆਂ, ਸਮੁੱਚੇ ਭਾਈਚਾਰੇ ਦਾ ਨੁਕਸਾਨ ਕਰਨਗੀਆਂ, ਕੋਈ ਫਾਇਦਾ ਨਹੀਂ ਹੈਗਾ। ਜੀ ਬਿਲਕੁਲ। ਅਗਲੇ ਕਾਲਰ ਨੇ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। हाँ सर जी, कंसा से मेरा सवाल पहला एक है जी, वैसे भगवंत मान सिक्योरिटी कितने बंदे है जी, और पंजाब सरकार दे पंजाब की पुलिस कितने कर्मचारी लगे पंजाब सरकार दे आज, इन्ना सवाल मेहरबानी जी। ਸਰ ਟੋਟਲ ਤਾਂ ਦੇਖੋ ਇੱਕ ਅੰਦਾਜ਼ਾ ਹੁੰਦਾ ਹੈ, ਚੀਫ ਮਿਨਿਸਟਰ ਦੇ ਨਾਲ ਜੇ ਸਿਕਿਉਰਿਟੀ ਦਾ ਪੂਰਾ ਆਪਾਂ ਦੇਖ ਲਵਾਂਗੇ ਤਾਮਝਾਮ, ਤਾਂ ਸੈਂਕੜਿਆਂ 'ਚ ਹੋ ਸਕਦਾ ਹੈ, ਕਿਉਂਕਿ ਇਹ ਹੁੰਦਾ ਨਾ ਕਈ ਵਾਰ ਕੋਈ ਚਲੇ ਗਿਆ, ਕੋਈ ਆ ਗਿਆ, ਸ਼ਿਫਟਾਂ ਦੇ ਵਿੱਚ ਵੀ ਜਾਂਦੇ ਹੁੰਦੇ ਆ, ਉਹ ਤਾਂ ਸੈਂਕੜਿਆਂ ਦੇ ਵਿੱਚ ਤਾਦਾਦ ਹੁੰਦੀ ਹੈ, ਕੋਈ 600 700 500 ਹੋ ਸਕਦਾ ਹੈ, ਹੋ ਸਕਦਾ 800 900 ਇਹ ਮੇਰਾ ਅੰਦਾਜ਼ਾ ਹੈ, ਕਿਉਂਕਿ ਮੈਂ ਸੀਐਮ ਮਤਲਬ ਕਿ ਸੰਗਤ ਦਰਸ਼ਨ ਕਵਰ ਬਹੁਤ ਕੀਤੇ, ਹੋਰ ਤਾਂ ਮੈਂ ਕਿਸੇ ਜਾਂ ਕਹਿ ਲਓ ਕਿ ਥੋੜਾ ਬਹੁਤਾ ਅਮਰਿੰਦਰ ਸਿੰਘ ਦਾ ਵੇਖਿਆ ਤਾਮਝਾਮ, ਉਹ ਮੇਰਾ ਅੰਦਾਜ਼ਾ ਹੈਗਾ ਕਿ ਸੈਂਕੜਿਆਂ 'ਚ ਤਾਦਾਦ ਹੁੰਦੀ ਹੈ। ਕੁਝ ਮਤਲਬ ਕਿ ਵਿੱਚ ਖੁਫੀਆ ਵੀ ਹੁੰਦੇ ਨੇ, ਸਿਵਲ 'ਚ ਵੀ ਹੁੰਦੇ ਨੇ, ਕਮਾਂਡੋ ਵੀ ਹੋ ਗਏ, SCG ਵਾਲੇ ਵੀ ਹੁੰਦੇ ਕਈਆਂ ਦੇ ਨਾਲ, ਇਸ ਤਰ੍ਹਾਂ ਵੱਖੋ ਵੱਖਰੀਆਂ ਹੁੰਦੀਆਂ। ਤਾਂ ਕੁੱਲ ਗੱਡੀਆਂ ਦਾ ਆਫੀਸ਼ੀਅਲ ਕਾਫਲਾ ਇਹਨਾਂ ਦਾ ਜਿਹੜਾ 42 ਦਾ ਦੱਸਦੇ ਆ। ਜੀ
ਅਗਲੇ ਹਾਂ ਇਹ ਆਈ ਥਿੰਕ ਸਭ ਤੋਂ ਵੱਧ ਆ ਹੁਣ ਤੱਕ ਹਨਾ ਜਿਹੜਾ ਗੱਡੀਆਂ ਦਾ ਕਾਫਲਾ ਇਹਨਾਂ ਦਾ। हाँ जी हाईएस्ट है जी। ਜੀ ਜੀ ਅਗਲੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਭਾਜੀ, ਸਤਿ ਸ਼੍ਰੀ ਅਕਾਲ ਮਿੱਟੂ ਭਾਜੀ। ਸਤਿ ਸ਼੍ਰੀ ਅਕਾਲ ਜੀ। सत श्री अकाल जी। ਮੇਰਾ ਕਮੈਂਟ ਹੈ ਜੇ ਮਿੰਟੂ ਭਾਜੀ ਕਮੈਂਟ ਕਰਨਾ ਮੰਗਦਾ ਕਰ ਸਕਦਾ। ਜਿੱਦਾਂ ਆਪਾਂ ਨੂੰ ਪਤਾ ਵੀ ਇੰਡੀਆ ਦਾ ਇਤਿਹਾਸ ਬਹੁਤ ਲੰਮਾ ਆ, ਬਹੁਤ ਪੁਰਾਣਾ ਆ। ਆਪਾਂ ਨੂੰ ਕਈ ਚੀਜ਼ਾਂ ਦਾ ਹਾਂਜੀ। ਖਿਆਲ ਰੱਖਣਾ ਚਾਹੀਦਾ। ਇੰਡੀਆ ਦਾ ਇਤਿਹਾਸ ਬਹੁਤ ਪੁਰਾਣਾ ਆਪਣਾ ਇਸ ਦੁਨੀਆ 'ਚ। ਨਾਲੇ ਜਿਹੜੇ ਵੱਡੇ ਤੋਂ ਵੱਡੇ ਧਰਮ ਪੁਰਾਣੇ ਤੋਂ ਪੁਰਾਣੇ ਧਰਮ ਆ ਇੰਡੀਆ ਤੋਂ ਸ਼ੁਰੂ ਹੋਏ ਆ। ਹਿੰਦੂ ਧਰਮ ਕਹਿ ਲਓ, ਬੁੱਧ ਧਰਮ ਕਹਿ ਲਓ, ਜੈਨ ਕਹਿ ਲਓ, ਸਿੱਖ ਧਰਮ, ਗੁਰੂਆਂ ਪੀਰਾਂ ਦੀ ਧਰਤੀ ਆ ਹਨਾ। ਆਪਾਂ ਨੂੰ ਚੇਤਾ ਰੱਖਣਾ ਚਾਹੀਦਾ। ਜਿਹੜੇ ਆਪਾਂ ਖਬਰਾਂ ਸੁਣਦੇ ਆ ਕਦੇ ਕਦੇ ਏਦਾਂ ਲੱਗਦਾ ਵੀ ਸਾਰਿਆਂ ਨੂੰ ਧਰਮ ਚੇਤਾ ਭੁੱਲ ਗਏ ਆ ਤੇ ਰੱਬ ਹੀ ਚੇਤਾ ਭੁੱਲ ਗਿਆ ਨਾ। ਜਾਂ ਤੁਸੀਂ ਖਬਰ ਦਿੱਤੀ ਆ ਵੀ ਕੁੜੀਆਂ ਨੂੰ ਵੇਚੀ ਜਾਂਦੇ ਆ ਹਨਾ, ਇਹਨਾਂ ਦੇ ਦਿਮਾਗ 'ਚ ਸਾਰਾ ਕੁਝ ਭੁੱਲ ਗਿਆ। ਇਤਿਹਾਸ ਆਪਣਾ ਸਾਰਾ ਇੰਡੀਆ ਦਾ ਆਪਣੇ ਮੁਲਕ ਵਿੱਚ ਇੰਡੀਆ 'ਚ ਕਈ ਚੀਜ਼ਾਂ ਬਹੁਤ ਸ਼ੁਰੂ ਹੋਈਆਂ। ਹੁਣ ਇਸ ਟਾਈਮ ਬਹੁਤ ਮਾੜੀਆਂ ਖਬਰਾਂ ਹੁੰਦੀਆਂ, ਸੋ ਤੁਸੀਂ ਕਮੈਂਟ ਕਰ ਸਕਦੇ ਹੋ। ਦੁਨੀਆ ਜੀ 'ਚ ਨਹੀਂ ਉਹ ਤਾਂ ਇਤਿਹਾਸ ਨੂੰ ਵੀ ਦੇਖੀਏ ਨਾ ਸਰ, ਇਤਿਹਾਸ ਦੇ ਵਿੱਚ ਵੀ ਔਰਤ ਦਾ ਨਿਰਾਦਰ ਹੈ। ਮਹਾਭਾਰਤ ਕਿਉਂ ਹੋਈ ਸੀ? ਔਰਤ ਦੇ ਨਿਰਾਦਰ ਤੋਂ ਹੀ ਹੋਈ ਹੈ ਨਾ। ਰਾਮਾਇਣ ਦੇ ਵਿੱਚ ਰਾਵਣ ਦਾ ਵੱਧ ਕਿਉਂ ਹੋਇਆ? ਅੱਗੇ ਜੇ ਆ ਜਾਓਗੇ ਤੇ ਆਪਾਂ ਉਹ ਜਿਹੜਾ ਆਪਾਂ ਸਿੱਖਾਂ ਨਾਲ ਵੀ ਰਿਲੇਟ ਕਰਦੇ ਹੁੰਦੇ ਆ, ਰਾਜ ਕਰਨਵੀਰ ਸਿੰਘ ਜੀ ਕੀ ਕਿਹੜਾ ਬਾਜ਼ਾਰ ਸੀ? ਉਹ ਗਜ਼ਨੀ ਵਾਲਾ ਬਾਜ਼ਾਰ ਸੀ। ਜੀ 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 ਉਹ ਸਜਦਾ ਰਿਹਾ। ਉਹ ਮਤਲਬ ਕਿ ਇਤਿਹਾਸ ਦੇ ਨਾਲ ਹੀ ਚੀਜ਼ਾਂ ਤੁਰੀਆਂ ਆਉਂਦੀਆਂ ਨੇ। ਪਰ ਅੱਜ ਦੇ ਜ਼ਮਾਨੇ 'ਚ ਇਹ ਹੈ ਕਿ ਸਰਕਾਰੀ ਕਾਗਜ਼ਾਂ ਦੇ ਰਾਹੀਂ ਖਰੀਦੋ ਫਰੋਖਤ ਹੋਵੇ, ਇਹ ਅੰਨੀ ਮਚਣ ਵਾਲੀ ਗੱਲ ਆ। ਇਹ ਚਲੋ ਇਹ ਕੋਈ ਆਪਾਂ ਨਹੀਂ ਇਹ ਕਹਿ ਸਕਦੇ ਕਿ ਧਰਮ ਬੁਰੇ ਹੋ ਗਏ ਜੀ, ਧਰਮ ਕਮਜ਼ੋਰ ਹੋ ਗਏ ਆ। ਗੱਲ ਇਹ ਹੈ ਕਿ ਸਾਡਾ ਸਿਸਟਮ ਜਿਹੜਾ ਹੈ ਉਹ ਕਮਜ਼ੋਰ ਆ ਕਿ ਦੂਰ ਦਰਾਜ਼ ਦੇ ਇਲਾਕਿਆਂ ਦੇ ਵਿੱਚ ਜਾਂ ਟ੍ਰਾਈਬਸ ਦੇ ਵਿੱਚ ਅਸੀਂ ਅੱਜ ਤੱਕ ਜਾਗਰਤੀ ਨਹੀਂ ਲਿਜਾ ਸਕੇ। ਅੱਜ ਤੱਕ ਅਸੀਂ ਇੱਕ ਅੱਛਾ ਨਿਜ਼ਾਮ ਨਹੀਂ ਉਹਨਾਂ ਨੂੰ ਸਿਰਜ ਕੇ ਦੇ ਸਕੇ, ਅਸੀਂ ਅੱਛੀ ਉਹਨਾਂ ਨੂੰ ਪੜ੍ਹਾਈ ਨਹੀਂ ਦੇ ਸਕੇ। ਤਾਂ ਇਹ ਕਸੂਰ ਸਿਸਟਮ ਦਾ ਹੋ ਸਕਦਾ ਹੈ। ਤਾਂ ਬਾਕੀ ਇਹ ਚੀਜ਼ਾਂ ਇਤਿਹਾਸ ਦੇ ਨਾਲ ਹੀ ਚੱਲਦੀਆਂ ਨੇ ਸਰ, ਜਿੱਦਾਂ ਆਪਾਂ ਹੁਣ ਡਿਸਕਸ਼ਨ ਕਰ ਰਹੇ ਹਾਂ ਜੀ। ਬਿਲਕੁਲ ਮਿੰਟੂ ਜੀ, ਜਦੋਂ ਕਿਸੇ ਥਾਂ ਦੇ ਉੱਤੇ ਪੈਸਾ ਪ੍ਰਧਾਨ ਹੋਵੇ, ਸਿਰਫ ਇਹੀ ਹੋਵੇ ਵੀ ਮੈਂ ਕਿੱਦਾਂ ਵੱਧ ਤੋਂ ਵੱਧ ਕਮਾਈ ਕਰਨੀ ਹੈ। ਧਾਰਮ ਤਾਂ ਸਾਰੇ ਜਿਹੜੇ ਉਹ ਚੱਜ ਦੇ ਨਾਲ ਹੀ ਰਹਿਣਾ ਸਿਖਾਉਂਦੇ ਨੇ, ਪਰ ਉਹ ਜਦੋਂ ਪਿੱਛੇ ਪੈ ਜਾਵੇ ਉਹ ਗੱਲ, ਤਾਂ ਫਿਰ ਇਹ ਅੰਨੀ ਮਚਣ ਵਾਲੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਇਹ ਫਿਰ ਉਧਰ ਨੂੰ ਹੀ ਗੱਲ ਜਿਹੜੀ ਤੁਰਦੀ ਹੈ। ਲੋਕਾਂ ਨੂੰ ਐਥਿਕਸ ਮੋਰਲ ਨਾਲੇ ਤੁਸੀਂ ਦੇਖੋ ਨਾ ਕਿ ਉਹਨਾਂ ਦੇ ਆਪਣੇ ਬੰਦੇ ਦਲਾਲ ਬਣ ਗਏ ਨੇ। ਜਦੋਂ ਤੁਹਾਡੇ ਲੀਡਰ ਹੀ ਅੱਛਾ ਜਿਹੜਾ ਲੀਡਰ ਹੁੰਦਾ ਹੈ ਆਪਣਾ, ਮੰਨ ਲਓ ਪੰਚ ਸਰਪੰਚ, ਆਪਾਂ ਕਹਿ ਦਿੰਦੇ ਆ ਪੰਚ ਜਿਹੜੇ ਯਾਰ ਪੰਚਾਇਤ ਪਰਮੇਸ਼ਰ ਦਾ ਰੂਪ ਹੁੰਦੀ ਹੈ, ਤੇ ਉਹ ਹੀ ਉੱਠ ਕੇ ਮੰਨ ਲਓ ਜਿਹੜਾ ਮੋਹਤਬਾਰ ਆ ਪੰਚਾਇਤੀ ਆਦਮੀ ਹੈ, ਉਹ ਹੀ ਉੱਠ ਕੇ ਸੌਦੇਬਾਜ਼ੀਆਂ ਕਰਨ ਲੱਗ ਜਾਵੇ ਤੇ ਗਰਕਣ ਦੀ ਇਹਦੋਂ ਵੱਡੀ ਮਿਸਾਲ ਕਿਹੜੀ ਆ? ਧੀਆਂ ਹੀ ਹੁੰਦੀਆਂ ਨੇ। ਪਿੰਡ ਦਾ ਕੋਈ ਪੰਚਾਇਤੀ ਆ, ਜ਼ਾਤ ਦਾ ਗੋਤਰ ਦਾ ਕੋਈ ਮੋਹਤਬਾਰ ਆ, ਤੇ ਉਹਦੀਆਂ ਦੂਜੀਆਂ ਧੀਆਂ ਹੀ ਲੱਗੀਆਂ। ਜੀ 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 ਅਗਲੇ ਜਿਹੜੇ ਕਾਲਰ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਾਈਕਾਲ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ। ਮੇਰਾ ਤਾਂ ਇਹ ਛੋਟਾ ਜਿਹਾ ਸਵਾਲ ਵਾ ਜੀ ਵੀ ਜਿਹੜਾ ਇਹ ਨਹੀਂ ਵੱਡਾ ਕਰਦੇ ਹੋ ਸਰ, ਗੱਲ ਹੀ ਕੋਈ ਨਹੀਂ ਹੈ। ਹੁਣ ਤੇ ਜਿਹੜਾ ਸੈਂਟਰ ਚ ਹੁੰਦਾ ਪ੍ਰਧਾਨ ਮੰਤਰੀ, ਉਹ ਆਪਣੀ ਪਾਰਟੀ ਦਾ ਹੀ ਗਵਰਨਰ ਭੇਜ ਦਿੰਦੇ ਆ। ਇਹ ਨਹੀਂ ਚਾਹੀਦਾ ਜਿੱਦਾਂ ਬਾਕੀ ਵੋਟਾਂ ਹੁੰਦੀਆਂ, ਰਾਸ਼ਟਰਪਤੀ ਵੀ ਹੁੰਦੀਆਂ ਧਰਮ ਆਪਣੇ ਜਿਹੜਾ ਪ੍ਰਧਾਨ ਮੰਤਰੀ ਉਹਦੀ ਵੀ ਹੁੰਦੀਆਂ, ਤੇ ਜਿਹੜਾ ਸੂਬੇ ਦਾ ਇਹ ਗਵਰਨਰ ਆ ਉਹ ਵੀ ਸੂਬੇ ਦੀਆਂ ਵੋਟਾਂ ਪੈ ਕੇ ਬਣਨਾ ਚਾਹੀਦਾ। ਉਹਦੇ ਸੂਬੇ ਦੇ ਗਵਰਨਰ ਉਹ ਸੂਬੇ ਦੀਆਂ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ। ਨਹੀਂ ਸਰ, ਗਵਰਨਰ ਵਿਵਸਥਾ ਇਲੈਕਟਡ ਨਹੀਂ ਹੁੰਦੀ, ਇਹ ਸਿਲੈਕਟਡ ਹੀ ਹੈ। ਪਰ ਸਿਲੈਕਟਡ ਵਿਵਸਥਾ ਸਾਨੂੰ ਰੱਦ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਕੋਲ ਪ੍ਰੈਜ਼ੀਡੈਂਟ ਹੈ, ਸਾਡੇ ਕੋਲ ਵਾਈਸ ਪ੍ਰੈਜ਼ੀਡੈਂਟ ਦਾ ਹੈ ਆਲਰੇਡੀ ਕਨਸੈਪਟ ਹੈਗਾ। ਤਾਂ ਕਿਉਂਕਿ ਉਹ ਸੰਵਿਧਾਨਕ ਅਹੁਦੇ ਸਾਡੇ ਕੋਲ ਬਹੁਤ ਬਿਹਤਰੀਨ ਅਹੁਦੇ ਆ, ਤਾਂ ਉਹਦੇ ਚ ਕੰਮ ਕੀ ਕਰਨਾ ਹੈ ਤੁਸੀਂ? ਤਾਂ ਹੁਣ ਦੇਖਦੇ ਹੋ ਕਿ ਸੈਸ਼ਨ ਬੁਲਾਉਣਾ ਤਾਂ ਮਨਜ਼ੂਰੀ ਲੈਣੀ ਹੈ, ਕੋਈ ਬਿੱਲ ਹੈ ਉਹਨੂੰ ਮਨਜ਼ੂਰੀ ਪ੍ਰਵਾਨਗੀ, ਹੋਰ ਕੀ ਕੰਮ ਹੈ? तो मैं तो इस कॉन्सेप्ट ਨੂੰ ਹੀ ਰੱਦੀ ਮੰਨਦਾ ਇਸ ਟਾਈਮ ਹਾਲ ਦੀ ਘੜੀ, ਮਾਫ ਕਰਨਾ, ਕਿਉਂਕਿ ਬਹੁਤ ਜ਼ਿਆਦਾ ਖਰਚੀਲਾ ਹੋ ਗਿਆ ਹੈ। ਕਿਉਂਕਿ ਤੁਸੀਂ ਜੇ ਦੇਖੋਗੇ, ਔਰ ਮੈਂ ਨਹੀਂ, ਇਹ ਮੈਨੂੰ ਲੀਡਰ ਭੁੱਲ ਗਏ ਆ, ਸ਼ਾਇਦ 70 ਦੇ ਦਹਾਕੇ 'ਚ ਉਹਨਾਂ ਨੇ ਮੰਗ ਕਰ ਦਿੱਤੀ ਸੀ, ਕਿਉਂਕਿ ਇਹ ਕਨਸੈਪਟ ਜਿਹੜਾ ਗਵਰਨਰੀ ਕਨਸੈਪਟ ਗੋਰਿਆਂ ਦਾ ਐਕਚੁਅਲ 'ਚ, ਕਿ ਜਦੋਂ ਉਹਨਾਂ ਨੇ ਅਸੈਂਬਲੀਆਂ ਦਿੱਤੀਆਂ ਤੇ ਉਸ ਟਾਈਮ ਨਾਲ ਇੱਕ ਗਵਰਨਰ ਰੱਖ ਦਿੱਤਾ ਕਿ ਕੋਈ ਉਲਟਾ ਛੁਲਟਾ ਕੰਮ ਨਾ ਕਰਨ। ਤਾਂ ਹੁਣ ਕੀ ਜ਼ਰੂਰਤ ਹੈ? ਸਾਡੇ ਕੋਲ ਜਦੋਂ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੈਗੇ, ਜੇ ਕੋਈ ਗਲਤ ਜਾਏਗੀ ਸਰਕਾਰ
ਤਾਂ ਕਿਉਂਕਿ ਪ੍ਰੈਜ਼ੀਡੈਂਟ ਕੋਲ ਹੀ ਜਾਣਾ ਨਾ ਮਸਲਾ ਤਾਂ ਇਨ ਦੀ ਐਂਡ, ਤਾਂ ਬਾਈ ਉਹ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ, ਉਹਨਾਂ ਦਾ ਜਿਹੜਾ ਸੈਕਟਰੀਏਟ ਆ ਉਹ ਦੇਖੀ ਜਾ ਸਕਦਾ ਇਸ ਮਸਲੇ ਨੂੰ, ਸਟਾਫ ਹੀ ਵਧਾਇਆ ਜਾ ਸਕਦਾ, ਹੋਰ ਕੀ ਹੈ। ਜੀ ਥੈਂਕ ਯੂ ਅਵਤਾਰ ਸਿੰਘ ਜੀ, ਮਿਹਰਬਾਨੀ। ਓਕੇ ਥੈਂਕ ਯੂ ਜੀ। ਬਿਲਕੁਲ ਇਹ ਤਾਂ ਕਿੱਥੇ ਮਿੰਟੂ ਜੀ ਇਹਨਾਂ ਨੇ ਹਟਾਉਣਾ, ਅਗਲਿਆਂ ਨੇ ਕੁੰਡੀ ਪਾਈ ਆ ਉਤੋਂ ਦੀ ਗਵਰਨਰ ਦੇ ਜ਼ਰੀਏ, ਤੇ ਕੌਣ ਹਾਂਜੀ ਹਾਂਜੀ, ਕੇਰਲ ਦੇ ਵਿੱਚ ਵੇਖੋ ਨਾ, ਉਹਨੇ ਤੇ 20-25 ਮੇਰੇ ਖਿਆਲ ਦੇ ਨਾਲ ਫੈਸਲੇ ਦੇ ਦਿੱਤੇ ਹੋਣੇ ਹੁਣ ਨੂੰ, ਆਰਫ ਜੀ ਨੇ, ਤੇ ਆਰਫ ਜੀ ਨੇ ਤਾਂ ਪਿੱਛੇ ਜੇ ਉਹਨਾਂ ਦੇ ਵੀਸੀ ਜਿਹੜੇ 7 ਹੀ ਚੱਕ ਦਿੱਤੇ, 6-7 ਹੀ ਇਕੱਠੇ, ਇੱਥੇ ਤਾਂ ਇੱਕ ਦਾ ਮਸਲਾ ਸੀਗਾ ਨਾ, 2 ਦਾ ਮਸਲਾ, ਉਹਨਾਂ 7 ਹੀ ਚੱਕ ਦਿੱਤੇ, ਤੇ ਉਹ ਸਿੱਧਾ ਹੀ ਕਹਿੰਦਾ ਪੰਜਾਬ ਤੋਂ ਬਾਅਦ ਹੁਣ ਡਰੱਗ ਹੱਬ ਤਾਂ ਕੇਰਲ ਬਣ ਗਿਆ, ਕਹਿੰਦਾ ਰਾਜਪਾਲ ਜਦੋਂ ਇਸ ਤਰ੍ਹਾਂ ਦੇ ਬਿਆਨ ਦੇਣ ਲੱਗ ਜਾਣ ਤਾਂ ਤੁਸੀਂ ਸਮਝ ਲਓ ਕਿਉਂ ਕੀ ਚੱਲ ਰਿਹਾ, ਕੀ ਚੱਲ ਕੀ ਰਿਹਾ। ਸਹੀ ਗੱਲ ਜੀ। ਅਗਲੇ ਕਾਲਰ ਨੇ ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਪ੍ਰਵੀਨ ਜੀ ਰੋਜ਼ ਖਬਰਾਂ ਦੱਸਦੇ ਹੋ, ਤਰੀਕ ਦਿਨ ਨਹੀਂ ਦੱਸਦੇ, ਉਹ ਚਾਹੀਦਾ ਪਹਿਲਾਂ ਇਹ ਉਦਾਂ ਹੀ ਦੱਸ ਦਿੰਦੇ ਤੁਸੀਂ, ਬਾਅਦ ਚ ਤੁਹਾਨੂੰ ਜਿਹੜਾ ਦੱਸ ਦਿਆ ਕਰਾਂਗੇ। ਤਰੀਕ ਨਹੀਂ ਜਿਹੜੀ ਉਹ ਦੱਸਦੇ, ਕੋਈ ਗੱਲ ਨਹੀਂ ਜੀ, ਤਰੀਕ ਹੁਣ ਪਤਾ ਹੀ ਹੁੰਦੀ ਆ ਵੈਸੇ ਤਾਂ, ਚਲੋ ਕੋਈ ਗੱਲ ਨਹੀਂ, ਧੰਨਵਾਦ। ਕੋਈ ਗੱਲ ਨਹੀਂ, ਪਰ ਪ੍ਰਵੀਨ ਨੂੰ ਅਜੇ ਤਰੀਕਾ ਨਹੀਂ ਨਾ, ਤੁਹਾਡੇ ਇੱਥੇ ਉਹ ਤਰੀਕਾ ਸਿੱਖ ਗਿਆ ਤੇ ਤਰੀਕ ਵੀ ਦੱਸਿਆ ਕਰੇਗਾ, ਕਰੀ ਨਹੀਂ ਅਜੇ ਨਵਾਂ ਆਇਆ, ਐਡਜਸਟ ਕਰ ਲਓ, ਆ ਜਾਏਗਾ ਤਾਂ ਕੋਈ ਗੱਲ ਨਹੀਂ, ਉਹ ਨਾਨਕਸ਼ਾਹੀ ਸੰਮਤ ਵਗੈਰਾ ਤੁਸੀਂ ਸਮਝਾ ਦਿਓ, ਸਾਰਾ ਦੱਸ ਦਿਆ ਕਰੇਗਾ ਜੀ। ਬਿਲਕੁਲ ਜੀ, ਕੋਈ ਚੱਕਰ ਨਹੀਂ। ਤੇ ਆਪਣੇ ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਅੱਛਾ ਮੇਰਾ ਸਵਾਲ ਹੈ ਵੀ ਜਿਹੜੇ ਇਲੈਕਟਡ ਅਫੀਸ਼ੀਅਲ ਆ ਉਹਨਾਂ ਕੋਲ ਪਾਵਰ ਜਾਂ ਅਧਿਕਾਰ ਜਾ ਚਾਹੀਦਾ ਕਿ ਨਾ, ਜਿਹੜਾ ਪਲਾਂਟਡ ਉਹਦੇ ਕੋਲ ਜਾ ਚਾਹੀਦਾ? ਪਲਾਂਟਡ ਕੇ ਸਿਲੈਕਟਡ? ਪਲਾਂਟਡ ਜਾਂ ਸਿਲੈਕਟਡ, ਜਿਹੜਾ ਪਲਾਂਟਡ ਇਹ ਹੁਣ ਕਿਹੜਾ ਲਿਆ ਜੇ, ਗਵਰਨਰ ਦੀ ਤੇ ਗੱਲ ਕੀਤੀ ਹੈ। ਨੇ ਗਵਰਨਰ ਕੋਲ ਅਧਿਕਾਰ ਜ਼ਿਆਦਾ ਚਾਹੀਦੇ ਜਿਹੜਾ ਇੱਕ ਪਲਾਂਟਡ ਕੀਤਾ, ਜਾਂ ਜਿਹੜੇ ਲੋਕ ਜਿਹਨ ਚੁਣਦੇ ਉਹਦੇ ਕੋਲ ਅਧਿਕਾਰ ਜ਼ਿਆਦਾ ਚਾਹੀਦੇ, ਜੇ ਸਟੇਟ ਦਾ ਚੀਫ ਮਿਨਿਸਟਰ ਪਾਵਰ ਜ਼ਿਆਦਾ ਚਾਹੀਦੀ, ਨਾ ਕਿ ਗਵਰਨਰ ਕੋ। ਜੀ ਜੀ ਨਹੀਂ ਹੈ ਤਾਂ ਦੇਖੋ ਭਾਜੀ, ਗੱਲ ਕੀ ਹੈ ਕਿ ਜਦੋਂ ਤੁਸੀਂ ਨਾ ਇਹਨੂੰ ਪੜੋਗੇ, ਸੰਵਿਧਾਨ ਨੂੰ ਪੜੋਗੇ, ਹੈ ਤਾਂ ਤਾਕਤ ਦੀ ਵੰਡ ਤਾਂ ਬੜੀ ਖੂਬੀ ਨਾਲ ਕੀਤੀ ਗਈ ਹੈ, ਮਤਲਬ ਕਿ ਜਿੱਦਾਂ ਇਹਨਾਂ ਨੇ ਇਸ ਦੇਸ਼ ਨੂੰ ਇਕੱਠਿਆ ਕੀਤਾ, ਤਾਂ ਉਦੋਂ ਇਹੀ ਵੱਡਾ ਮਸਲਾ ਸੀਗਾ ਕਿ ਸਰਕਾਰ ਕਿਹੜੀ ਕੋਲ ਜ਼ਿਆਦਾ ਤਾਕਤ ਹੋਵੇ, ਕੇਂਦਰ ਕੋਲ ਜਾਂ ਪੰਜਾਬ ਕੋਲ, ਸੌਰੀ ਪੰਜਾਬ ਹੀ ਨਿਕਲਦਾ ਪਿਆਰਾ ਇੰਨਾ ਹੈ ਨਾ, ਤੇ ਪ੍ਰਦੇਸ਼ ਕੋਲ ਜਾਂ ਸੈਂਟਰ ਕੋਲ। ਤਾਂ ਗੱਲ ਇਹ ਆ ਕਿ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੱਥਾ ਖਪਾਈ ਕਰਕੇ ਕਿ ਤਵਾਜ਼ਨ ਬਣਾਉਣਾ ਪਏਗਾ, ਕਿ ਕੁਝ ਥਾਵਾਂ ਤੇ ਸਾਨੂੰ ਸਟੇਟਾਂ ਨੂੰ ਵਧੇਰੇ ਤਾਕਤ ਦੇਣੀ ਪਏਗੀ, ਕੁਝ ਕੇਂਦਰ ਨੂੰ ਵਧੇਰੇ ਤਾਕਤ ਦੇਣੀ ਪਏਗੀ, ਕੁਝ ਸਾਨੂੰ ਬਰਾਬਰ ਲਿਜਾਣੀ ਪਵੇਗੀ। ਤਾਂ ਗਵਰਨਰੀ ਮਾਡਲ ਜਿਹੜਾ ਹੈ, ਗਵਰਨਰੀ ਮਾਡਲ ਦੀ ਵਕਾਲਤ ਉਦੋਂ ਵੀ ਹੋਈ ਹੈ, ਉਸ ਤੋਂ ਬਾਅਦ ਵੀ ਹੋਈ ਹੈ ਕੁਝ ਲੀਡਰਾਂ ਵੱਲੋਂ ਕਿ ਭਾਈ ਗਵਰਨਰੀ ਮਾਡਲ ਜਿਹੜਾ ਹੈ ਬੰਦ ਕਰ ਦੇਣਾ ਚਾਹੀਦਾ। ਤਾਂ ਗਵਰਨਰ ਦਾ ਵੀ ਜੇ ਤੁਸੀਂ ਦੇਖੋਗੇ ਆਰਟੀਕਲ ਸ਼ਾਇਦ 253 ਤੋਂ ਸਟਾਰਟ ਹੋ ਜਾਂਦਾ ਹੈ, ਤਾਂ ਇਹਨਾਂ ਦੇ ਕੋਲ ਤਾਕਤਾਂ ਕਾਫੀ ਨੇ, ਪਰ ਆਮ ਤੌਰ ਤੇ ਕੀ ਹੈ ਕਿ ਗਵਰਨਰ ਜਿਹੜੇ ਹੁੰਦੇ ਨੇ ਉਹ ਜਿਹੜੀਆਂ ਪ੍ਰਸ਼ਾਸਕੀ ਚੀਜ਼ਾਂ ਹੁੰਦੀਆਂ ਨੇ, ਜੋ ਪ੍ਰਸ਼ਾਸਨ ਚੱਲ ਰਿਹਾ ਹੈ ਉਹਦੇ ਵਿੱਚ ਉਹ ਬਹੁਤ ਦਖਲ ਨਹੀਂ ਦਿੰਦੇ, ਮਤਲਬ ਕਿ ਉਹਨਾਂ ਦਾ ਵਿਵੇਕ ਹੁੰਦਾ ਹੈ ਕਿ ਹਾਂ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਆਮ ਤੌਰ ਤੇ ਸਰਕਾਰ ਦੇ ਕੰਮਾਂ ਕਾਰਾਂ 'ਚ ਦਖਲ ਨਹੀਂ ਦਿੰਦੇ, ਬਸ ਦਖਲ ਉਦੋਂ ਦਿੰਦੇ ਕਿ ਜਦੋਂ ਕੋਈ ਗੈਰ ਸੰਵਿਧਾਨਕ ਚੀਜ਼ ਹੋ ਰਹੀ ਹੈ। ਪਰ ਇੱਥੇ ਕੀ ਹੈ ਕਿ ਹੁਣ ਇੱਕ ਉਲਟਾ ਕੰਮ ਚੱਲ ਪਿਆ, ਔਰ ਇਹ ਕੰਮ ਮੈਂ ਤੁਹਾਨੂੰ ਕਿਸੇ ਦਿਨ ਪ੍ਰੋਗਰਾਮ ਰੱਖ ਲਿਓ, ਸਾਰੇ ਦਾ ਸਾਰਾ ਗਵਰਨਰਾਂ ਤੇ ਕਰ ਦੂੰ ਮੈਂ, ਇਹਨਾਂ ਦੇ ਇੰਨੇ ਕਿੱਸੇ ਨੇ ਮੇਰੇ ਕੋਲ। ਤਾਂ ਕਹਿਣ ਦਾ ਮਤਲਬ ਕਿ ਬਾਅਦ ਚ ਫਿਰ ਉਹ ਪੋਲੀਟੀਕਲ ਮੋਟੀਵੇਟਡ ਚੱਲ ਪਿਆ ਨਾ ਕੰਮ, ਤਾਂ ਉਹਨਾਂ ਨੇ ਕਿਹਾ ਜੋ ਉਹ ਤਾਕਤ ਹੈ, ਕਿਉਂਕਿ ਤਾਕਤ ਤੇ ਉਹਨਾਂ ਦੇ ਕੋਲ ਬਹੁਤ ਹੈ, ਜਿਵੇਂ ਆਪਣੀ ਸਰਕਾਰ ਕੋਲ ਮਾਨ ਸਾਹਿਬ ਕੋਲ ਵੀ ਬਹੁਤ ਤਾਕਤ ਹੈ, ਉਹ ਵੀ ਅੜ ਗਏ, ਕਹਿੰਦੇ ਵੀਸੀ ਤਾਂ ਇਹ ਰਹੂਗਾ ਕਿਉਂਕਿ ਇੱਕ ਤਾਕਤ ਹੈ ਨਾ। ਤਾਂ ਦੂਜੇ ਪਾਸੇ ਉਹ ਕਹਿੰਦੇ ਕਿ ਨਹੀਂ ਫਿਰ ਅਸੀਂ ਕਾਨੂੰਨੀ ਵਿਚਾਰ ਕਰਾਂਗੇ ਕਿਉਂਕਿ ਇੱਕ ਤਾਕਤ ਉਹਨਾਂ ਦੇ ਕੋਲ ਵੀ ਹੈ। ਪਰ ਗੱਲ ਇਹ ਹੈ ਕਿ ਜੇ ਥੋੜੀ ਜਿਹੀ ਵੀ ਟਸਲਬਾਜੀ ਚ ਮਾੜੀ ਜਿਹੀ ਵੀ ਨਰਮਾਈ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ, ਉਹ ਫਾਈਲ ਕਲੀਅਰ ਕਰ ਦੇਣ, ਚਲੋ ਠੀਕ ਠਾਕ ਆ। ਪਰ ਇੱਥੇ ਹੁਣ ਸਿਆਸਤ ਤੋਂ ਪ੍ਰੇਰਿਤ ਕੇ ਅੜੰਗੇ ਲੱਗਣ ਲੱਗਦਾ ਹੈ ਜਿੱਥੇ ਵਿਰੋਧੀ ਸਰਕਾਰਾਂ ਨੇ। ਸੋ ਤਾਕਤ ਦਾ ਤਵਾਜ਼ਨ ਜਿਹੜਾ ਉਹ ਇੱਕ ਤਰਫਾ ਨਹੀਂ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਕੋਲ ਜ਼ਿਆਦਾ ਜੀ, ਇਹਦੇ ਕੋਲ ਘੱਟ ਹੈ, ਇਹਦੇ ਕੋਲ ਜ਼ਿਆਦਾ। ਤਾਂ ਪਰ ਜਿਹੜੀ ਪੰਜਾਬ ਸਰਕਾਰ ਤੇ ਗਵਰਨਰ ਹਾਊਸ ਦੀ ਜੇ ਤੁਸੀਂ ਗੱਲ ਕਰੋਗੇ ਤਾਂ ਪੰਜਾਬ ਸਰਕਾਰ ਕੋਲ ਬਹੁਤ ਜ਼ਿਆਦਾ ਤਾਕਤ ਹੈ, ਕਿਉਂਕਿ ਇਹ ਕਾਨੂੰਨ ਬਣਾ ਸਕਦੀ ਹੈ, ਇਹ ਆਪਣੇ ਹਿਸਾਬ ਕਿਤਾਬ ਨਾਲ ਆਪਣੇ ਪ੍ਰਦੇਸ਼ ਨੂੰ ਚਲਾ ਸਕਦੀ, ਕੋਈ ਵੀ ਨੀਤੀ ਲਿਆ ਸਕਦੀ ਹੈ, ਤੇ ਗਵਰਨਰ ਉਹਨੂੰ ਦੇਖ ਸਕਦਾ ਹੈ, ਕੋਈ ਨੁਕਸ ਕੱਢ ਸਕਦਾ ਹੈ। ਉਹ ਗਵਰਨਰ ਮਜਬੂਰ ਨਹੀਂ ਕਰ ਸਕਦਾ ਕਿ ਆ ਕਾਨੂੰਨ ਬਣਾ ਕੇ ਇੱਥੇ ਲਾਗੂ ਕਰੋ। ਜੀ ਜੀ ਕੁਝ ਹੋਰ ਕਾਲਰ ਤੇ ਫਿਰ ਆਪਣਾ ਸਮਾਂ ਵੀ ਜਿਹੜਾ ਉਹ ਸਮਾਪਤ ਹੈ, ਜਿਹੜੇ ਹੋਲਡ ਤੇ ਉਹਨਾਂ ਦੀ ਆਪਾਂ ਕਾਲਸ ਲੈਨੇ ਆ।
ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ। ਤਾਂ ਕੁਐਸਚਨ ਤਾਂ ਨਹੀਂ ਹੈ, ਪਰ ਮੈਂ ਉੱਦਾਂ ਇਨਕੁਆਇਰੀ ਆਪਣੇ ਲਈ ਮੈਂ ਪੁੱਛਣਾ ਚਾਹੁੰਦਾ ਕਿ ਜਿੰਨਾ ਵੀ ਅੱਜ ਤਾਈਂ ਪੰਜਾਬ 'ਚ ਜੋ ਕੁਝ ਵੀ ਹੋ ਰਿਹਾ ਸਭ ਠੀਕ ਹੈਗਾ, ਨਹੀਂ ਹੈ, ਗਲਤ ਆ। ਕੋਈ ਐਜੂਕੇਸ਼ਨ ਡਿਪਾਰਟਮੈਂਟ ਦੀ ਕਦੀ ਕੋਈ ਗੱਲਬਾਤ ਨਹੀਂ ਹੁੰਦੀ ਕਿ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ ਸਕੂਲਾਂ ਦੇ ਵਿੱਚ, ਕਿਉਂ ਬੱਚੇ ਦੂਜੇ ਪਾਸੇ ਨੂੰ ਜਾ ਰਹੇ। ਜੇ ਉੱਥੋਂ ਅਸੀਂ ਪਨੀਰੀ ਨੂੰ ਠੀਕ ਕਰਾਂਗੇ ਅੱਜ ਨਹੀਂ ਕੱਲ੍ਹ ਨੂੰ, ਆਉਂਦੇ ਸਾਲਾਂ ਨੂੰ, ਕਿਉਂ ਨਾ ਤਰੱਕੀ ਹੋਊਗੀ। ਕਿ ਇਹ ਉਹੀ ਜੀ ਸਰ। ਸਿਸਟਮ ਪੁਰਾਣਾ ਵਾਲਾ ਜਿਹੜਾ ਇੰਗਲਿਸ਼ ਸਿਸਟਮ ਚੱਲਦਾ ਆਇਆ ਉਹੀ ਪੜ੍ਹਾ ਰਹੇ ਆ, ਉਹੀ ਕਰ ਰਹੇ, ਕੋਈ ਤਬਦੀਲੀ ਨਹੀਂ, ਕੋਈ ਗੱਲ ਨਹੀਂ, ਕੋਈ ਮਸਲਾ ਹੀ ਨਹੀਂ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ। ਇਹਦੇ 'ਚ ਜੀ ਦੱਸੋ ਜੀ ਕੁਝ। ਜੀ ਧੰਨਵਾਦ ਜੀ ਜੀ। ਬਿਲਕੁਲ, ਇਹਦੇ ਚ ਮੇਰਾ ਮੰਨਣਾ ਹੈ ਬਿਲਕੁਲ ਇਹਦੇ ਚ ਬੜੇ ਪਾਏਦਾਰ ਰਿਫਾਰਮਸ ਕਰਨ ਦੀ ਜ਼ਰੂਰਤ ਹੈ, ਬਹੁਤ ਪਾਏਦਾਰ। ਇੱਕ ਤੇ ਇਹ ਹੈ ਕਿ ਸਾਡੇ ਬੱਚਿਆਂ ਨੂੰ ਉਹੀ ਰੱਟੇਬਾਜੀ ਫਲਾਣ ਟਮਕਾ, ਜਦ ਕਿ ਅੱਜ ਤੁਹਾਨੂੰ ਪਤਾ ਹੈ ਨਾ ਕਿ ਜਿਹੜੀ ਹੈ ਨੌਲੇਜ ਦੇ ਨਾਲ ਆਪਾਂ ਇਨਫੋਰਮੇਸ਼ਨ ਤਾਂ ਆਪਾਂ ਠੀਕ ਹੈ, ਪੜ੍ਹਾਈ ਦੇ ਨਾਲ ਇਨਫੋਰਮੇਸ਼ਨ ਆ ਗਈ। ਅੱਜ ਤੁਹਾਨੂੰ ਪਤਾ ਨੌਲੇਜ ਵੀ ਬਹੁਤ ਵੱਡੀ ਚੀਜ਼ ਹੈ। ਤੇ ਇੱਕ ਤਾਂ ਸਾਨੂੰ ਪੈਟਰਨ ਇਹੀ ਦੋਏ ਚੀਜ਼ਾਂ ਲਾ ਕੇ ਲਿਜਾਣੀਆਂ ਪੈਣਗੀਆਂ ਨਾਲ। ਫਿਰ ਤੀਜੀ ਚੀਜ਼ ਜਿਹੜੀ ਹੈ ਕਿ ਸਾਨੂੰ ਅੱਜ ਕਰੈਕਟਰ ਬਿਲਡ ਤੇ ਬੜਾ ਧਿਆਨ ਦੇਣਾ ਪਏਗਾ, ਜਿੱਦਾਂ ਜਾਪਾਨ ਦੇ ਰਿਹਾ ਵਾ। ਤੋ ਇਹ ਸਾਰੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਸ ਤਰ੍ਹਾਂ ਦਾ ਸਮਾਜ ਮੋੜਾ ਕੱਟਦਾ, ਜਿਸ ਤਰ੍ਹਾਂ ਦਾ ਦੁਨੀਆ ਭਰ ਦਾ ਸੱਭਿਆਚਾਰ ਬਦਲਦਾ ਹੈ, ਤਾਂ ਸਾਨੂੰ ਫਿਰ ਉਹਦੇ ਅਨੁਸਾਰ ਆਪਣੇ ਜਿਹੜੇ ਕਰੈਕਟਰ ਨੇ ਉਹ ਵੀ ਤਿਆਰ ਕਰਨੇ ਚਾਹੀਦੇ ਆ ਬੱਚਿਆਂ ਦੇ। ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੈ ਕਿ ਰੈਵੋਲੂਸ਼ਨਰੀ ਰਿਫਾਰਮਸ ਦੀ ਜ਼ਰੂਰਤ ਹੈ ਸਿੱਖਿਆ ਦੇ ਢਾਂਚੇ 'ਚ। ਤੇ ਉਹ ਘੱਸਿਆ ਪਿੱਟਿਆ ਉਹੀ, ਕਦੇ ਉਹਦੀ ਕਾਪੀ ਪੇਸਟ, ਕਦੇ ਉਹਦੀ ਕਾਪੀ ਪੇਸਟ। ਵੈਸੇ ਕਹਿੰਦੇ ਕਿ ਪਹਿਲਾਂ ਠੀਕ ਸੀਗਾ, ਸਾਡਾ ਗੁਰੂਕੁਲ ਤੋਂ ਲੈ ਕੇ ਸਾਡਾ ਸਿਸਟਮ ਠੀਕ ਸੀਗਾ, ਪਰ ਅੰਗਰੇਜ਼ਾਂ ਨੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ। ਨਾਲੰਦਾ ਕਿੱਥੇ ਸੀਗੀ, ਸਭ ਨੂੰ ਪਤਾ ਹੀ ਹੈ ਨਾ। ਤਾਂ ਗੁਰੂਕੁਲ ਦਾ ਸਿਸਟਮ ਕਿ ਪਹਿਲਾਂ 7-8 ਸਾਲ ਤੱਕ ਮਾਪੇ ਪੜ੍ਹਾਉਂਦੇ, ਫਿਰ ਗੁਰੂਕੁਲ ਦੇ ਵਿੱਚ ਜਾਣਾ ਬੱਚੇ ਨੇ। ਬੜੀ ਉਹਨਾਂ ਟਾਈਮਾਂ 'ਚ ਬਹੁਤ ਸ਼ਾਨਦਾਰ ਸਿੱਖਿਆ ਸੀਗੀ ਇੰਡੀਆ ਦੇ ਇਤਿਹਾਸ ਨੂੰ ਜੇ ਜਾਣੋਗੇ ਤੁਸੀਂ ਤਾਂ। ਪਰ ਗੱਲ ਇਹ ਹੈ ਕਿ ਗਾਂ ਆ ਕੇ ਤੇ ਸਾਰਾ ਕੰਮ ਖਰਾਬ ਹੁੰਦਾ ਗਿਆ। ਤਾਂ ਅਸੀਂ ਇਸ ਚੀਜ਼ ਚੋਂ ਨਿਕਲੀਏ। ਬਿਲਕੁਲ ਭਾਈ ਸਾਹਿਬ ਨੇ ਗੱਲ ਕਹੀ ਆ, ਬੜੀ ਵਾਜਬ ਕਹੀ ਆ ਕਿ ਸਾਡੇ ਇੱਥੇ ਵੀ ਕੋਈ ਘੱਟ ਹੀ ਗੱਲ ਹੁੰਦੀ ਹੈ, ਤੇ ਜਦੋਂ NRI ਮੀਡੀਆ ਤੇ ਜਾਈਏ ਉਦੋਂ ਵੀ ਟਾਕ ਸ਼ੋਅ ਦੇ ਵਿੱਚ ਬਹੁਤ ਘੱਟ ਸਿੱਖਿਆ ਤੇ ਗੱਲ ਹੁੰਦੀ ਹੈ, ਖਾਸ ਤੌਰ ਤੇ ਪੰਜਾਬ ਦੀ ਜੇ ਗੱਲ ਕਰੀਏ। ਜੀ ਨਹੀਂ ਬਿਲਕੁਲ। ਹੁਣ ਜਦੋਂ ਇੱਥੇ ਨੀਤੀਆਂ ਬਣਾਈਆਂ 8ਵੀਂ ਤੱਕ ਨਿਆਣੇ ਨੂੰ ਫੇਲ ਨਹੀਂ ਕਰਨਾ, ਕੁਛ ਏਦਾਂ ਨਹੀਂ ਕੁਛ ਓਦਾਂ ਨਹੀਂ, ਨਿਆਣੇ ਨੂੰ ਸੁਧਾਰ ਵਾਲੇ ਪਾਸੇ ਨੂੰ ਕਿੱਧਰ ਲੈ ਕੇ ਜਾਣਾ, ਉਹਨੂੰ ਪਹਿਲਾਂ ਹੀ ਨਕਮਾ ਜਿਹੜਾ ਤੁਸੀਂ ਨਾ ਮੈਂ ਜਦੋਂ ਹੋਇਆ ਲਾਕਡਾਊਨ ਹੋਇਆ ਤੇ ਮੈਂ ਕਿਉਂਕਿ ਸਾਨੂੰ ਯਕਦਮ ਉਹ ਬਿਪਤਾ ਪੈ ਗਈ ਆਨਲਾਈਨ ਵਾਲੀ, ਸਾਨੂੰ ਤਾਂ ਪਤਾ ਨਹੀਂ ਸੀ ਲੱਗਦਾ। ਤੇ ਮੈਂ ਨਾਰਵੇ ਦੀ ਸਿੱਖਿਆ ਪਾਲਿਸੀ ਦੇਖੀ, ਹਜ਼ੂਰ ਕਿਆ ਬਾਤ ਹੈ। 7-8 ਸਾਲ ਬੱਚੇ ਤੇ ਕੋਈ ਬੋਝ ਹੀ ਨਹੀਂ ਹੈਗਾ। ਇੱਥੇ ਕੀ 2.5 ਸਾਲ। ਅੱਛਾ ਬਹੁਤ ਕੁਝ ਮੈਂ ਮੰਨਦਾ ਕਿ ਬੱਚੇ ਦੀ ਉਮਰ ਹੀ ਸਹੀ 7-8 ਸਾਲ ਹੈਗੀ ਆ ਸਟਾਰਟਿੰਗ ਕਰਨ ਦੀ। ਫਿਰ ਉਹਨੂੰ ਭਾਵੇਂ ਤਿੱਗਣਾ ਲੋੜ ਪਾ ਕੇ ਤੋਰੀ ਚਲੋ, ਕੋਈ ਗੱਲ ਨਹੀਂ। ਅੱਛਾ ਬੱਚੇ ਨੇ ਸਭ ਤੋਂ ਜ਼ਿਆਦਾ ਸਿੱਖਣਾ ਹੁੰਦਾ ਮਾਂ ਕੋਲ। ਇੱਥੇ 2.5 ਸਾਲ ਦੀ ਉਮਰ 'ਚ ਨੂੰ ਆਂਗਣਵਾੜੀ ਛੱਡ ਦਿੰਦੇ ਆ। ਜਿਹੜੀ ਉਹ ਇੱਕ ਇਮੋਸ਼ਨਲੀ ਸਾਂਝ ਹੈ ਉਹ ਤਾਂ ਤੋੜ ਦਿੱਤੀ ਜਾਂਦੀ ਹੈ, ਜਿੱਥੋਂ ਇਮੋਸ਼ਨਸ ਦੇ ਜ਼ਰੀਏ ਬੱਚੇ ਨੇ ਜ਼ਿਆਦਾ ਸਿੱਖਣਾ ਹੁੰਦਾ ਵਾ। ਬਿਲਕੁਲ ਉਹ ਇੱਕ ਆਪਣਾ ਇੱਕ ਉਸਦਾ ਬੌਂਡ ਜਿਹੜਾ ਕਨੈਕਸ਼ਨ ਆ ਉਹ ਜਿਹੜਾ ਉਹ ਰਹਿ ਜਾਂਦਾ ਹੈ। ਜੋਗਿੰਦਰ ਜੀ ਸਤਿ ਸ਼੍ਰੀ ਅਕਾਲ। ਜੋਗਿੰਦਰ ਜੀ ਜਦੋਂ ਤੁਹਾਡਾ ਨਾਮ ਲੈਂਦੇ ਆ ਕਿਰਪਾ ਕਰਕੇ ਜਦੋਂ ਹੋਲਡ ਤੇ ਤੁਹਾਨੂੰ ਪਾ ਦਿੱਤਾ ਜਾਂਦਾ ਫੋਨ ਦੇ ਉੱਤੇ ਸੁਣ ਲਿਆ ਕਰੋ। ਇੱਕ ਵਾਰੀ ਹੋਰ ਟਰਾਈ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਨਹੀਂ ਤਾਂ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਜੋਗਿੰਦਰ ਜੀ ਤੇ ਚਲੋ ਕੋਈ ਗੱਲ ਨਹੀਂ, ਮਿਹਰਬਾਨੀ ਹੈ ਤੇ ਸ਼ੁਕਰੀਆ। ਸਾਰੇ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ, ਤੇ ਤੁਹਾਡਾ ਵੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਝਾਤ ਮਾਰੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਵਸਦੇ ਰਹੋ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਹੈ ਯੂਬਾ ਸਿਟੀ ਦੇ ਨਗਰ ਕੀਰਤਨ ਸਾਹਿਬ, ਜਿਹੜਾ ਉੱਥੇ ਹੋਣਾ ਹੈ, ਨਗਰ ਕੀਰਤਨ ਹੋਣਾ ਹੈ ਗੁਰਦੁਆਰਾ ਸਾਹਿਬ ਵਿਖੇ। ਤੇ ਵੀਰਵਾਰ ਨੂੰ ਉੱਥੇ ਆਪਾਂ ਪਹੁੰਚ ਜਾਣਾ ਹੈ। ਤੇ ਨਾਲ ਹੀ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਉੱਥੇ ਉਪਲਬਧ ਹੋਣਗੇ। ਬਹੁਤ ਇਸ ਵਾਰ ਜਿਹੜੇ ਆ ਉਹ ਸਟਾਕ ਲਿਮਿਟਡ ਹੈਗਾ ਆ। ਸੋ ਪਹਿਲਾਂ ਹੀ ਜਿਹੜਾ ਉਹ ਆ ਕੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਉਸ ਨੂੰ ਬਾਏ ਤੁਸੀਂ ਕਰ ਸਕਦੇ ਆ। ਤੇ ਕਿਉਂਕਿ ਵਾਈਫਾਈ ਦੇ ਨਾਲ ਚੱਲਣ ਵਾਲੇ ਆ, ਸੋ ਤੁਸੀਂ ਜਿੱਥੇ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਸ ਨੂੰ ਲੈ ਕੇ ਜਾ ਸਕਦੇ ਆ, ਚਾਹੇ ਕੈਲੀਫੋਰਨੀਆ ਚਾਹੇ ਹੋਰ ਸੂਬਿਆਂ ਚਾਹੇ ਜਾਂ ਬਾਹਰ ਹੋਰ ਮੁਲਕਾਂ ਚੋਂ ਤੁਸੀਂ ਆਏ ਆ ਤਾਂ ਤੁਸੀਂ ਉੱਥੇ
ਪੰਜਾਬੀ ਰੇਡੀਓ USA ਦੇ ਨਾਲ ਉਹਨਾਂ ਦੇ ਇੰਟਰਨੈਟ ਰੇਡੀਓ ਸੈੱਟ ਸਾਡੇ ਤੁਸੀਂ ਉੱਥੇ ਬਾਏ ਕਰਕੇ ਲੈ ਕੇ ਜਾ ਸਕਦੇ ਹੋ। ਵਾਈਫਾਈ ਦੇ ਨਾਲ ਤੁਸੀਂ ਉਸ ਦੇ ਜ਼ਰੀਏ ਜੁੜ ਸਕਦੇ ਹੈਗੇ ਆ। ਸੋ ਉਹ ਤੁਸੀਂ ਉੱਥੇ ਜ਼ਰੂਰ ਆ ਕੇ ਬਾਏ ਕਰ ਲਿਓ। ਤੇ ਬਾਕੀ ਜਿਹੜਾ ਸਟਾਲ ਆ ਪੰਜਾਬੀ ਰੇਡੀਓ USA ਦਾ ਬੂਥ ਆ ਉੱਥੇ ਲੱਗੇਗਾ ਗੁਰਦੁਆਰਾ ਸਾਹਿਬ ਦੀ ਜਿਹੜੀ ਚਾਰ ਦੀਵਾਰੀ ਆ ਉਸ ਦੇ ਇਨਸਾਈਡ। ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਬਿਲਕੁਲ ਖੱਬੇ ਹੱਥ ਨੂੰ ਜਿਹੜਾ ਉਹ ਤੁਸੀਂ ਦੇਖੋਗੇ ਉੱਥੇ ਜਿਹੜਾ ਪੰਜਾਬੀ ਰੇਡੀਓ USA ਦਾ ਬੂਥ ਆ ਉਹ ਹੋਵੇਗਾ। ਤੇ ਉੱਥੇ ਆ ਕੇ ਤੁਸੀਂ ਗੁਰੂ ਘਰ ਦੇ ਦਰਸ਼ਨ, ਉੱਥੇ ਗੁਰਮਤਿ ਸਮਾਗਮ ਜਿਹੜੇ ਚੱਲ ਰਹੇ ਆ ਉਹਨਾਂ ਦਾ ਲਾਹਾ ਲੈਣਾ ਤੇ ਨਾਲ ਆ ਕੇ ਮਿਲਿਓ ਜ਼ਰੂਰ। ਤੇ ਜਿਹੜੀ ਵੀ ਤੁਸੀਂ ਯਾਦਗਾਰੀ ਤਸਵੀਰ ਵੀ ਖਿਚਵਾਓ ਤੇ ਨਾਲ ਗੱਲਬਾਤ ਵੀ ਜਿਹੜੀ ਉਹ ਕਰੋ। ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਦੀ ਕਵਰੇਜ ਆ ਉਹ ਆਲਰੇਡੀ ਲਗਾਤਾਰ ਦਿਨ ਰਾਤ ਜਿਹੜੀ ਉੱਥੋਂ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ ਰੇਡੀਓ ਦੇ ਉੱਤੇ ਵੀ। ਤੇ ਨਾਲ ਦੇ ਨਾਲ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਉੱਥੇ ਜਿਹੜੇ ਆ ਸਵੇਰ ਸ਼ਾਮ ਦੇ ਜਿਹੜੇ ਦੀਵਾਨ ਹੁੰਦੇ ਆ ਉਹਨਾਂ ਨੂੰ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ। ਸੋ ਉਹ ਜ਼ਰੂਰ ਜਿਹੜੇ ਆ ਤੁਸੀਂ ਦੇਖ ਸਕਦੇ ਆ, ਉਸ ਦੇ ਜ਼ਰੀਏ ਜਿਹੜੇ ਉਹ ਜੁੜ ਸਕਦੇ ਆ। ਤੇ ਨਾਲ ਹੀ ਆ ਰਹੇ ਜਿਹੜੇ ਵੀਕਐਂਡ ਦੇ ਉੱਤੇ 30 ਤਰੀਕ ਨੂੰ 2 ਨਗਰ ਕੀਰਤਨ ਨੇ, ਇੱਕ ਫ੍ਰੈਜ਼ਨੋ ਦੇ ਵਿੱਚ ਤੇ ਇੱਕ ਬੇਕਰਸਫੀਲਡ ਦੇ ਵਿੱਚ। ਪੰਜਾਬੀ ਰੇਡੀਓ USA ਦੀ ਟੀਮ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਜਿਹੜੀ ਉਹ ਪਹੁੰਚਣ ਦੀ ਜਿਹੜੀ ਕੋਸ਼ਿਸ਼ ਆ। ਸੋ ਪਰ ਦੋਨੋਂ ਕਿਉਂਕਿ ਸੇਮ ਟਾਈਮ ਤੇ ਆ, ਸੋ ਟੀਮ ਨੂੰ ਵੰਡ ਕੇ ਜਿਹੜਾ ਆ ਉੱਥੇ ਆਪਾਂ ਜਿਹੜਾ ਉਹ ਜਾਵਾਂਗੇ। ਸੋ ਫ੍ਰੈਜ਼ਨੋ ਦੇ ਨਗਰ ਕੀਰਤਨ ਜਿਹੜਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਆ, ਤੇ ਜਿਹੜਾ ਬੇਕਰਸਫੀਲਡ ਦੇ ਵਿੱਚ ਆ ਰਹੀ ਜਿਹੜੀ 30 ਤਰੀਕ ਨੂੰ ਆ ਬਾਬਾ ਦੀਪ ਸਿੰਘ ਗੁਰੂ ਘਰ ਜਿਹੜੇ ਆ ਉੱਥੇ ਜਿਹੜਾ ਨਗਰ ਕੀਰਤਨ ਆ। ਸੋ ਉਹਨਾਂ ਦੋਵਾਂ ਥਾਵਾਂ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਉਹ ਪਹੁੰਚ ਰਹੀ ਆ। ਸੋ ਆ ਕੇ ਮਿਲੋ ਤੇ ਅਸੀਂ ਉੱਥੋਂ ਦੀ ਤੁਹਾਨੂੰ ਕਵਰੇਜ ਜਿਹੜੀ ਆ ਲਾਈਵ ਕਵਰੇਜ ਆ ਉਹ ਸਾਰੀ ਜਿਹੜੀ ਉਹ ਤੁਹਾਨੂੰ ਉੱਥੋਂ ਪੇਸ਼ ਕਰਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜਿਹੜਾ ਜੀ ਉਹ ਜੁੜੇ ਰਹਿਣਾ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।